ਥੀਏਟਰ ਆਫ ਵਾਰ ਜੇ ਕਹਿਣਾ ਹੋਏ ਤੇ ਇਸ ਵਾਰ ਵੀ ਮੈਕਸਿਮਮ ਕਸ਼ਮੀਰ ਹੀ ਰਿਹਾ, ਇਧਰਲੇ ਪਾਸਿਓਂ ਵੀ ਜੇ ਉਧਰ ਵੀ ਉਹਨਾਂ ਨੇ ਕੀਤਾ ਔਰ ਇਧਰ ਵੀ ਕਸ਼ਮੀਰ ਜੀ। ਡਿਲੇਜ਼ ਇਨ ਡਿਫੈਂਸ ਪ੍ਰੋਜੈਕਟ ਇਨਵਾਈਟਸ ਪ੍ਰਾਈਵੇਟ ਪਲੇਅਰਸ ਟੂ ਕੰਟਰੀਬਿਊਟ। ਹੁਣ ਇਹ ਆਪਣੇ ਆਪ 'ਚ ਇੱਕ ਵੱਡੀ ਫੇਲਿਅਰ ਹੈ ਕਿ ਜਦੋਂ ਕਿ ਅਜੇ ਵਾਰ ਨੂੰ ਪੌਜ਼ ਦਿੱਤਾ ਹੋਇਆ, ਮੋਦੀ ਨੇ ਖੁਦ ਕਿਹਾ ਕਿ ਜੀ ਇਹ ਖਤਮ ਨਹੀਂ ਹੋਇਆ, ਇਹ ਪੌਜ਼ ਹੈ, ਤੇ ਇਸ ਤੇ ਚੱਲਦੇ ਆ ਜੇ ਇੱਕ ਸਿਟਿੰਗ ਜਿਹੜਾ ਚੀਫ ਏਅਰ ਮਾਰਸ਼ਲ ਹੈ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰਦਾ ਹੈ, ਇਹਦਾ ਮਤਲਬ ਹੈ ਵੀ ਇਹ ਵੀ ਆਪਣੇ ਆਪ 'ਚ ਇੱਕ ਫੇਲਿਅਰ ਸ਼ੋਅ ਕਰਨ ਦਾ। ਸਿੱਖ ਟਰਮੀਨੋਲੋਜੀ ਨੂੰ ਕਿਵੇਂ ਆਪਣੀ ਜਿਹੜਾ ਹਿਸਾਬ ਨਾਲ ਵਰਤਿਆ ਜਾ ਰਿਹਾ, ਮੈਂ ਉਹਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਸੁਣ ਰਿਹਾ ਸੀ ਤੇ ਉਹਦੇ ਚੋਂ ਕਹਿੰਦਾ ਜੀ ਕਿ ਅੰਗਰੇਜ਼ੀ 'ਚ ਕਹਿ ਰਿਹਾ ਕਿ ਪੰਜਾਬੀ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਦਸਵੰਧ ਕੀ ਹੁੰਦਾ ਹੈ, ਸੋ ਤੁਸੀਂ ਆਪਣਾ ਦਸਵੰਧ ਕੱਢੋ ਔਰ ਰਿਸਰਚ ਔਰ ਦੂਸਰੇ ਦੇ ਮਾਮਲੇ ਦੇ ਵਿੱਚ ਜੋ ਤੁਸੀਂ ਅਰਨ ਕਰਦੇ ਹੋ ਡੋਨੇਟ ਕਰੋ ਤਾਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਰਿਸਰਚ ਹੋ ਸਕੇ। ਹੁਣ ਪਹਿਲੀ ਗੱਲ, ਦਸਵੰਧ ਦਾ ਕਾਨਸੈਪਟ ਸਿੱਖੀ ਦਾ ਕਾਨਸੈਪਟ ਹੈ। ਹੁਣ ਏਅਰ ਚੀਫ ਮਾਰਸ਼ਲ ਜਿਹਨੇ ਸ਼ਕਲ ਵਜੋਂ ਹੀ ਪੱਗ ਬੰਨੀ ਹੋਈ ਹੈ, ਉਹ ਦਾੜੀ ਕੱਟੀ ਹੋਈ ਹੈ ਔਰ ਉਹਨਾਂ ਦਾ ਹੀ ਬੁਲਾਰਾ ਹੈ। ਹੁਣ ਜੇ ਉਹਨਾਂ ਨੂੰ ਈਵਨ ਸਿੱਖ ਟਰਮੀਨੋਲੋਜੀ ਦੀ ਲੋੜ ਪੈਂਦੀ ਹੈ ਕਿ ਜੀ ਦਸਵੰਧ ਦਿਓ, ਹੁਣ ਉਹਨਾਂ ਦੇ ਲਈ ਇਹ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਇਹਨਾਂ ਦੇ ਕੋਲ ਰਾਫੇਲ ਸੀ, ਇਹਦੇ ਬਾਵਜੂਦ ਕਿ S-400 ਇਹਨਾਂ ਨੇ ਅਮਰੀਕਨ ਸੈਂਕਸ਼ਨਸ ਤੋਂ ਬਚ ਕੇ ਜਾਂ ਉਹਨਾਂ ਤੋਂ ਜਿਹੜਾ ਉਹ ਮਾਫੀ ਮੰਗ ਕੇ ਕਿ ਜੀ ਸਾਨੂੰ ਚਾਹੀਦਾ ਹੈ, ਇਹ ਸਾਰਾ ਜਿਹੜਾ ਇਹ ਫੇਲ ਹੋਇਆ। ਜਿਸ ਕਿਸਮ ਦੀ ਹੁਣ ਪ੍ਰੋਪੇਗੈਂਡਾ ਵਾਰਫੇਅਰ ਫੁੱਲ ਸਕੇਲ ਜਿਹੜੀ ਹੈ ਹੇਟਰੇਡ ਨਾਲ ਭਰੀ ਹੋਈ, ਜਿਵੇਂ ਤੁਸੀਂ ਰਾਜਨਾਥ ਸਿੰਘ ਦਾ ਕੋਟ ਕੀਤਾ, ਉਹਨੇ ਕਿਹਾ ਜੀ ਜਿਹੜਾ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਾਲੇ ਵੀ ਇੱਕ ਦਿਨ ਮੁੱਖ ਧਾਰਾ ਕਸ਼ਮੀਰ ਨਾਲ ਜੁਆਇਨ ਕਰਕੇ ਖੁਸ਼ੀ ਮਹਿਸੂਸ ਕਰਨਗੇ। ਸ਼ਹਬਾਜ਼ ਸ਼ਰੀਫ ਉਹਨਾਂ ਨੇ ਇੰਡੀਆ ਨੂੰ ਆਫਰ ਕੀ, ਉਹਨਾਂ ਨੇ ਕਿਹਾ ਜੀ ਅਸੀਂ ਹਰ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਨੂੰ ਤਿਆਰ ਹੈ। ਉਸ ਦੇ ਵਿੱਚ ਇੰਡਸ ਵਾਟਰ ਟ੍ਰੀਟੀ, ਪਾਣੀ ਦਾ ਇਸ਼ੂ ਹੈ, ਕਸ਼ਮੀਰ ਦਾ ਇਸ਼ੂ ਹੈ ਔਰ ਦਹਿਸ਼ਤਗਰਦੀ ਦਾ ਵੀ। ਪਰ ਅੱਜ ਬੜੀ ਬੇਸ਼ਰਮੀ ਦੇ ਨਾਲ ਫਿਰ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੋਏ ਜਾਂ ਉਹਨਾਂ ਦਾ ਈਵਨ ਰਾਜਨਾਥ ਸਿੰਘ, ਉਹਨੇ ਕਿਹਾ ਜੀ ਗੱਲ ਸਿਰਫ ਦਹਿਸ਼ਤਗਰਦੀ ਦੇ ਉੱਤੇ ਹੋਏਗੀ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਸਾਡੇ ਹਵਾਲੇ ਕਰੋ। ਸੋ ਜਿਹੜੀ ਸੁਰ ਹੈ ਔਰ ਜਿਸ ਕਿਸਮ ਦਾ ਈਡੀਅਮ ਇਸਤੇਮਾਲ ਹੋ ਰਿਹਾ ਔਰ ਜਿਸ ਕਿਸਮ ਦਾ ਮੀਡੀਆ ਦੇ ਨੇ ਉਹਨੇ ਪੂਰਾ ਜਿਹੜਾ ਉਹ ਬੁਖਾਰ ਨੂੰ ਅਜੇ ਚੜਾਇਆ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਫਰਸਟ੍ਰੇਟਡ ਜਿਹੜਾ ਬੰਦਾ ਹੁੰਦਾ ਹੈ, ਉਹਨਾਂ ਦੀ ਫਰਸਟ੍ਰੇਸ਼ਨ ਇੰਡੀਆ ਦੀ ਜ਼ਾਹਰ ਹੈ। ਵਾਰ ਥੀਏਟਰ ਦੇ ਵਿੱਚ ਜਿਹੜਾ ਇੱਕ ਸਟੈਪ ਅਪ ਐਲੀਵੇਟ ਉਹਨਾਂ ਨੇ ਕਰ ਦਿੱਤਾ ਹੈ। ਨਿਊ ਨਾਰਮ ਦਾ ਮਤਲਬ ਇਹ ਹੈ ਕਿ ਵੀ ਕਿਤੇ ਭਾਰਤ ਦੇ ਵਿੱਚ ਕੋਈ ਹਿੰਸਾ ਹੋਏਗੀ, ਉਹਨੂੰ ਕੋਈ ਹਿੰਦੂ ਤਵੀ ਗਰੁੱਪ ਕਰੇ, ਕੋਈ ਦੂਸਰਾ ਕਰੇ, ਤੇ ਇਹ ਪਾਕਿਸਤਾਨ ਦੇ ਖਿਲਾਫ ਸਟ੍ਰਾਈਕ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਭੈਣਾਂ ਭਰਾਵਾਂ ਨੂੰ ਆਦਾਬ ਅਰਜ਼ ਜੀ। ਡਾਕਟਰ ਸਾਹਿਬ, ਅੱਜ ਅਸੀਂ 29 ਮਈ 2025 ਤੇ 15 ਜੇਠ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਨਿਊ ਜਰਸੀ ਤੋਂ ਸਰਦਾਰ ਦਲਜੀਤ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ। ਹਮੇਸ਼ਾ ਦੀ ਤਰ੍ਹਾਂ ਜਿੱਥੇ ਉਹਨਾਂ ਦੀ ਸਪੋਰਟ ਵੀ ਹੁੰਦੀ ਹੈ ਤੇ ਸੁਨੇਹਾ ਉਹਨਾਂ ਦਾ ਇਹੀ ਹੁੰਦਾ ਵੀ ਭਾਈ ਤੁਸੀਂ ਜਿਸ ਪਾਸੇ ਲੱਗੇ ਹੋਏ ਹੋ ਇੱਕ ਅਦਾਰੇ ਦੇ ਤੌਰ 'ਤੇ ਤੁਸੀਂ ਚੰਗਾ ਕੰਮ ਕਰ ਰਹੇ ਹੋ। ਹੱਲਾਸ਼ੇਰੀ ਵੀ ਹੈ ਉਹਨਾਂ ਦੀ ਤੇ ਨਾਲ ਹੀ ਨਾਲ ਬਾਕੀਆਂ ਦੇ ਲਈ ਅਪੀਲ ਹੁੰਦੀ ਹੈ ਕਿ ਜਿੱਥੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਉੱਥੇ ਆਪੋ ਆਪਣਾ ਇੰਡੀਵਿਜੂਅਲੀ ਵੀ ਤੇ ਪਰਿਵਾਰਕ ਤੌਰ 'ਤੇ ਫਰਜ਼ ਪਛਾਣਦਿਆਂ ਹੋਇਆਂ ਅੱਗੇ ਵਧੀਏ। ਕੌਮੀ ਪਿੜ ਦੇ ਵਿੱਚ ਜਾਂ ਕੌਮੀ ਪੱਖ ਤੋਂ ਜਿੱਥੇ ਜਿੱਥੇ ਜਿਹੜੀ ਆਰਗੇਨਾਈਜੇਸ਼ਨ ਲੱਗੀ ਹੋਈ ਹੈ ਉਹਨਾਂ ਦੀ ਅਸੀਂ ਵੱਧ ਚੜ੍ਹ ਕੇ ਸਪੋਰਟ ਕਰੀਏ, ਜਿਸ ਤਰੀਕੇ ਨਾਲ ਵੀ ਅਸੀਂ ਇੰਡੀਵਿਜੂਅਲੀ ਕਰ ਸਕਦੇ ਹਾਂ। ਦੇਖੋ ਭਾਈ ਦਲਜੀਤ ਸਿੰਘ ਨਿਊ ਜਰਸੀ ਸਮੁੱਚਾ ਪਰਿਵਾਰ ਇਹ ਸਮਰਪਿਤ ਪਰਿਵਾਰ ਹੈ ਖਾਲਿਸਤਾਨ ਦੇ ਕੌਜ਼ ਨੂੰ
ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਹੀ ਪਹਿਲਾਂ ਇਸ ਸੰਪਰਕ ਦੇ ਵਿੱਚ ਆਏ ਔਰ ਉਹਨਾਂ ਦੀ ਮੋਟੀਵੇਸ਼ਨ ਵੀ ਔਰ ਇਹਨਾਂ ਦਾ ਆਪਣਾ ਯੋਗਦਾਨ ਵੀ ਸੰਘਰਸ਼ ਦੇ ਵਿੱਚ ਰਿਹਾ। ਸਾਡੇ ਨਾਲ ਆਲਮੋਸਟ ਉਹਨਾਂ ਸਾਰੇ ਪੁਰਾਣੇ ਸਮਿਆਂ ਤੋਂ ਹੀ ਜੁੜੇ ਹੋਏ ਨੇ ਔਰ ਬਹੁਤ ਥੋੜ੍ਹੇ ਇਨਸਾਨ ਨੇ ਜਿਹੜੇ ਇਨ ਐਂਡ ਆਊਟ ਗੱਲ ਨੂੰ ਸਮਝਦੇ ਨੇ। ਅੱਛੀ ਆਬਜ਼ਰਵੇਸ਼ਨ ਹੈ ਹਰ ਪੱਖ ਤੋਂ ਔਰ ਕਿਉਂਕਿ ਡਾਕਟਰ ਰਣਜੀਤ ਸਿੰਘ ਦਾ ਸਾਥ ਇਹਨਾਂ ਨੇ ਵੀ ਮਾਣਿਆ ਹੋਇਆ, ਜਿਵੇਂ ਸਾਨੂੰ ਵੀ ਇਹ ਸਾਡੇ ਵੱਡੇ ਭਾਗ ਨੇ ਕਿ ਉਹਨਾਂ ਦੇ ਨਾਲ ਸਾਨੂੰ ਵਕਤ ਗੁਜ਼ਾਰਨ ਦਾ ਜਿਹੜਾ ਸਮਾਂ ਮਿਲਿਆ। ਔਰ ਅਸੀਂ ਇਹ ਵੀ ਦੱਸ ਦਈਏ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਤੇ ਘੱਲੂਘਾਰਾ 84 ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਡਾਲਸ, ਜਿਹਦਾ ਐਡਰੈਸ 1201 ਐਬਰੋਮਸ ਰੋਡ, ਰਿਚਰਡਸਨ, ਟੈਕਸਾਸ 'ਚ ਗੁਰਦੁਆਰਾ ਸਾਹਿਬ ਹੈ। ਆਉਣ ਵਾਲੇ ਸੰਡੇ ਜਿਹੜਾ ਹੈ ਉਹਨਾਂ ਦੀ ਯਾਦ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਘੱਲੂਘਾਰਾ ਜੂਨ 1 ਹੈ, ਘੱਲੂਘਾਰਾ 84 ਵੀ ਹੈ ਜੀ। ਔਰ ਕੱਲ੍ਹ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਸੋ ਅਸੀਂ ਸ਼ਮੂਲੀਅਤ ਕਰਾਂਗੇ। ਔਰ ਪਿਛਲੇ ਸਮਾਗਮਾਂ ਦੇ ਵਿੱਚ ਭਾਈ ਦਲਜੀਤ ਸਿੰਘ ਵੀ ਜਾਂਦੇ ਰਹੇ ਨੇ। ਇਸ ਵਾਰ ਅਸੀਂ ਬਹੁਤ ਸਾਰਿਆਂ ਨੂੰ ਕਹਿ ਨਹੀਂ ਸਕੇ ਔਰ ਇਸ ਪਲੇਟਫਾਰਮ ਤੋਂ ਹੀ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਹਿਊਸਟਨ ਜਾਂ ਦੂਸਰੇ ਟੈਕਸਾਸ ਦੇ ਵਿਸਿਨਿਟੀ ਦੇ ਵਿੱਚ ਜਿਹੜੇ ਹੋਰ ਵੀਰ ਭੈਣਾਂ ਵੀ ਪਹੁੰਚ ਸਕਦੇ ਨੇ, ਉਹ ਜ਼ਰੂਰ ਹਾਜ਼ਰੀ ਲਵਾਉਣ। ਸੋ ਅਸੀਂ ਵੀਰ ਦਲਜੀਤ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੇ ਭਰਾਤਾ ਜੱਸਾ ਸਿੰਘ, ਕਿਉਂਕਿ ਟੀਮ ਵਾਂਗ ਕੰਮ ਕਰਦੇ ਨੇ, ਲਗਾਤਾਰਤਾ ਨਾਲ ਇਹਨਾਂ ਦੀ ਸਾਨੂੰ ਸਪੋਰਟ ਹੈ ਜੀ ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਅੱਜ ਦੇ ਜਦੋਂ ਅਸੀਂ ਟੌਪਿਕਸ ਦੀ ਗੱਲ ਕਰਦੇ ਹਾਂ ਜਾਂ ਇਹ ਦੇਖਦੇ ਹਾਂ ਕਿ ਜਿਹੜਾ ਇਸ ਵਕਤ ਮਾਹੌਲ ਬਣਿਆ ਹੋਇਆ, ਅਸੀਂ ਪਿਛਲੇ ਸਮੇਂ ਦੇ ਵਿੱਚ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ ਉਹ ਸਾਰੇ ਦੇ ਉੱਤੇ ਨਜ਼ਰਸਾਨੀ ਕਰਦੇ ਰਹੇ ਹਾਂ ਜਾਂ ਉਹ ਡਿਸਕਸ਼ਨਸ ਕਰਦੇ ਰਹੇ ਹਾਂ ਵੀ ਕੀ ਚੱਲ ਰਿਹਾ ਆ। ਸੋ ਇਹ ਭਾਰਤ ਪਾਕਿਸਤਾਨ ਦੀ ਜਿਹੜਾ ਕਨਫਲਿਕਟ ਹੋਇਆ ਆ, ਅਸੀਂ ਉਹਦੇ ਵਿਚਾਲੇ ਬੈਠੇ ਹਾਂ, ਪੰਜਾਬ ਹੋਵੇ, ਜੰਮੂ ਕਸ਼ਮੀਰ ਹੋਵੇ। ਅਤੇ ਮਤਲਬ ਜੇ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਦੀ ਗੱਲ ਕਰਨੀ ਹੋਵੇ, ਸੋ ਭਾਰਤ ਵੱਲੋਂ ਜਿਹੜਾ ਇੱਕ ਰੈਟਰਿਕ ਸ਼ੁਰੂ ਕੀਤਾ ਗਿਆ ਆ, ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਲ ਦੇ ਵਿੱਚ ਜਾ ਕੇ ਬੋਲ ਰਹੇ ਆ ਕਿ ਉਹੀ ਜੋ ਉਹਨਾਂ ਦਾ ਪੁਰਾਣਾ ਇੱਕ ਨੈਰੇਟਿਵ ਚੱਲਿਆ ਆ ਰਿਹਾ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਜੋੜਨ ਦਾ, ਅਦਰਵਾਈਜ਼ ਹੋਵੇ ਉਹਨਾਂ ਦੇ ਜਿਹੜੇ ਮਿਨਿਸਟਰ ਰਣਧੀਰ ਜੈਸਵਾਲ ਹੈਗੇ ਆ ਉਹ ਵੱਖਰੀ ਲਾਈਨ ਟੋ ਕਰ ਰਹੇ ਆ ਅਤੇ ਰਾਜਨਾਥ ਸਿੰਘ ਦਾ ਵੱਖਰਾ ਉਹ ਹੈਗਾ, ਉਹ ਹੁਣ ਇਸ ਪਾਸੇ ਤੁਰੇ ਹੋਏ ਆ ਕਿ ਜੀ ਈਵਨ ਜਿਹੜਾ ਆਜ਼ਾਦ ਕਸ਼ਮੀਰ ਹੈ, ਜੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹਨਾਂ ਦੇ ਲੋਕ ਵੀ ਭਾਰਤ ਦੇ ਨਾਲ ਜੁਆਇਨ ਕਰਨਗੇ। ਅਤੇ ਉਹੀ ਮਤਲਬ ਸਾਰਾ ਜਿਹੜਾ ਨੈਰੇਟਿਵ ਹੈ ਕਿ ਕੋਈ ਵੀ ਗੱਲ ਅਸੀਂ ਨਹੀਂ ਕਰਾਂਗੇ ਪਾਕਿਸਤਾਨ ਦੇ ਨਾਲ ਜਦੋਂ ਤੱਕ ਇਹ ਆਜ਼ਾਦ ਕਸ਼ਮੀਰ 'ਚੋਂ ਵਾਪਸ ਨਹੀਂ ਨਿਕਲਦੇ, ਜਾਂ ਇੱਕ ਬਾਇਲੇਟਰਲ ਡਾਇਲੋਗ ਦੀ ਗੱਲ ਹੈਗੀ ਆ। ਉੱਥੇ ਅਮਰੀਕਾ ਨੂੰ ਵੀ ਇੱਕ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਦਾਅਵੇ ਹੈਗੇ ਆ ਜਾਂ ਜੋ ਉਹਨਾਂ ਵੱਲੋਂ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਅਮਰੀਕਾ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਟਾਕਸ ਨੂੰ ਲੈ ਕੇ, ਸੀਜ਼ ਫਾਇਰ ਨੂੰ ਲੈ ਕੇ, ਉਹਨਾਂ ਨੂੰ ਵੀ ਨੈਗੇਟ ਕਰਨ ਦੀ ਲਾਈਨ ਨਾਲੋਂ ਨਾਲ ਚੱਲ ਰਹੀ ਆ। ਸੋ ਜਿਹੜੀਆਂ ਇਹ ਲਗਾਤਾਰ ਉੱਪਰੋਂ ਥੱਲੀ ਹੁਣ ਬੀਤੇ 24 ਘੰਟੇ ਦੇ ਵਿੱਚ ਜਿਹੜੇ ਬਿਆਨ ਆਏ ਆ, ਤੁਸੀਂ ਕਿਵੇਂ ਦੇਖ ਰਹੇ ਹੋ? ਇਹਦੇ ਤੋਂ ਫਿਰ ਗੱਲ ਅੱਗੇ ਤੋਰਦੇ ਹਾਂ ਵੀ ਜਿਹੜਾ ਇਹਨਾਂ ਦਾ ਨੈਰੇਟਿਵ ਹੈਗਾ, ਹਾਲਾਂਕਿ ਉਹ ਅਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਉਹ ਉਸ ਹਿਸਾਬ ਨਾਲ ਨਹੀਂ ਬਣ ਸਕਿਆ, ਜਿਹਦੇ ਨਾਲ ਈਵਨ ਇੰਟਰਨੈਸ਼ਨਲੀ ਉਹ ਇੱਕ ਇੰਡੀਅਨ ਫੋਰਨ ਪੋਲਿਸੀ ਦੀ ਫੇਲੀਅਰ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਗਿਆ। ਹੁਣ ਇਹ ਬਿਆਨਬਾਜ਼ੀ ਜਿਹੜੀ ਹੈ ਉਹ ਕਿਸ ਲੈਵਲ 'ਤੇ ਕੀਤੀ ਜਾ ਰਹੀ ਹੈ ਅਤੇ ਇਹਦਾ ਮਕਸਦ ਕੀ ਨਜ਼ਰ ਆ ਰਿਹਾ ਹੈ? ਦੇਖੋ, ਹਾਲਾਂਕਿ ਅਸੀਂ ਪਿਛਲੇ 3 ਦਿਨ ਤੋਂ ਲਗਾਤਾਰਤਾ ਦੇ ਨਾਲ ਇਸ ਇਸ਼ੂ ਨੂੰ ਹੀ, ਇਸ ਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਗੱਲਬਾਤ ਕਰ ਰਹੇ ਔਰ ਇਸ 'ਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਨੈਰੇਟਿਵ ਅਸੀਂ ਇੰਡੀਪੈਂਡੈਂਟ ਸੋਰਸਿਸ ਦੀ ਜਾਣਕਾਰੀ 'ਤੇ ਆਧਾਰਿਤ ਵੀ ਔਰ ਆਪਣੇ ਤੌਰ ਦੇ ਉੱਤੇ ਵੀ, ਕਿਉਂਕਿ ਅਸੀਂ ਬਹੁਤ ਚੰਗੀ ਤਰ੍ਹਾਂ ਹਿੰਦੂ ਤਵੀਆਂ ਨੂੰ ਵੀ ਸਮਝਦੇ ਹਾਂ, ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਦੇ ਨਾਲ ਲੋਹਾ ਲੈਂਦੇ ਹਾਂ। ਆਲਮੋਸਟ 4 ਦਹਾਕੇ ਸਾਨੂੰ ਹੋਏ ਨੇ ਔਰ TV 84 ਦੇ ਪਲੇਟਫਾਰਮ ਤੋਂ ਵੀ ਪਿਛਲੇ 13 ਸਾਲਾਂ ਤੋਂ ਅਸੀਂ ਉਹਨਾਂ ਦਾ ਝੂਠਾ ਬਿਰਤਾਂਤ ਜਿਹੜਾ ਉਸ ਨੂੰ ਤੋੜ ਰਹੇ ਹਾਂ। ਔਰ ਇਸ ਵਾਰ ਜਦੋਂ ਹੁਣ ਇਹਨਾਂ ਦਿਨਾਂ 'ਚ, ਕਿਉਂਕਿ ਇਹ ਵੀ ਜਦੋਂ ਇਹ ਕਿਹਾ ਜਾਂਦਾ ਕਿ ਵੀ ਜਦੋਂ ਕਿਸੇ ਵੀ ਘਟਨਾਕ੍ਰਮ ਦੀ ਡਸਟ ਸੈਟਲ ਹੋ ਜਾਂਦੀ ਹੈ, ਗਰਦਾ ਮਿੱਟੀ ਬੈਠ ਜਾਂਦੀ ਹੈ, ਉਦੋਂ ਫਿਰ ਟਰੂਥ ਹੋਰ ਵੀ ਬਾਹਰ ਆਉਂਦੀ ਹੈ।
ਜ਼ਾਹਰ ਹੈ ਵੀ ਇਸ ਵੇਲੇ ਤੱਕ ਜਿਹੜੀ ਜਾਣਕਾਰੀ ਦੋਨਾਂ ਸੋਰਸਿਸ ਰਾਹੀਂ ਇੰਡੀਆ ਪਾਕਿਸਤਾਨ ਦੇ ਮੀਡੀਆ ਰਾਹੀਂ ਸਾਹਮਣੇ ਆਈ, ਉਹਦੇ 'ਚ ਇੰਡੀਆ ਨੇ ਤਾਂ ਇੰਨੇ ਗੱਜ-ਵੱਜ ਕੇ ਝੂਠ ਬੋਲੇ ਨੇ ਕਿ ਉਹਨਾਂ ਦੀ ਵੈਸੇ ਤਾਂ ਪਹਿਲਾਂ ਹੀ ਜਿਹੜਾ ਮੀਡੀਆ ਉਸ ਨੂੰ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਦੀ ਸੰਗਿਆ ਉਹਨਾਂ ਦੇ ਆਪਣੇ ਹੀ ਥੋੜ੍ਹੇ ਬਹੁਤ ਜਿਹੜੇ ਸੋ ਕਾਲਡ ਸੈਕੂਲਰ ਕਲੌਜ਼ ਵਾਲੇ ਲੋਕ ਨੇ ਉਹ ਦੇ ਰਹੇ ਸੀ। ਪਰ ਇਸ ਵਾਰ ਤਾਂ ਉਹਨਾਂ ਦੇ ਮੀਡੀਆ ਨੇ ਇਹ ਸਾਰੇ ਘਟਨਾਕ੍ਰਮ ਨੂੰ ਬਿਆਨਦਿਆਂ ਹਿਟਲਰ ਦੇ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਨੇ ਵੀ, ਜਿਹਨੇ ਇੱਕ ਝੂਠ ਬੋਲੇ, ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ਔਰ ਜੇ ਤੁਸੀਂ ਮੋਟੇ ਤੌਰ ਦੇ ਉੱਤੇ ਦੇਖੋ ਕਿ ਵੀ ਈਵਨ ਉਹਨਾਂ ਦੇ ਜਿਹੜੇ ਵੱਡੇ ਚੈਨਲ ਨੇ ਜਿਨ੍ਹਾਂ 'ਚ ਜ਼ੀ TV ਹੈ, ਆਜ ਤੱਕ ਹੈ, ਰਿਪਬਲਿਕ ਹੈ, ਅਰਨਾਬ ਗੋਸਵਾਮੀ ਜਾਂ ਦੂਜੇ, ਉਹਨਾਂ ਨੇ ਇੱਥੋਂ ਤੱਕ ਵੀ ਕਿ ਨਵਾਜ਼ ਸ਼ਰੀਫ ਨੂੰ ਜਿਹੜਾ ਸ਼ਾਹਬਾਜ਼ ਸ਼ਰੀਫ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਨਵਾਜ਼ ਸ਼ਰੀਫ ਦੇ ਭਰਾਤਾ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸਲਾਮਾਬਾਦ 'ਤੇ ਕਬਜ਼ਾ ਹੈ, ਕਰਾਚੀ ਡਿਸਟਰੋਏ ਕਰ ਦਿੱਤੀ ਗਈ ਹੈ। ਔਰ ਪਾਕਿਸਤਾਨ ਦੇ ਫੌਜੀ ਚੀਫ ਜਿਹੜੇ ਨੇ ਉਹ ਚੀਨ ਜਿਹੜੇ ਨੇ ਉਹ ਦੌੜ ਗਏ ਨੇ ਜੀ। ਔਰ ਪਾਕਿਸਤਾਨ ਦਾ ਇਹ ਤੇ ਉਹ, ਯਾਨੀ ਇਸ ਲੈਵਲ ਦਾ ਜਦੋਂ ਤੁਸੀਂ ਝੂਠ ਟੈਲੀਕਾਸਟ ਕੀਤਾ ਹੋਏ ਤੇ ਉਸ ਦੇ ਉੱਤੇ ਜੇ ਅੱਜ ਉਹਨਾਂ ਦੇ ਬੈਠ ਕੇ ਕੋਈ ਓਬਜੈਕਟਿਵਲੀ ਗੱਲ ਕਰਨਾ ਚਾਹੇ ਜਾਂ ਉਹਨਾਂ ਦੀ ਜਾਣਕਾਰੀ, ਇਹ ਠੀਕ ਹੈ ਵੀ ਪ੍ਰੋਪੇਗੈਂਡਾ ਵਾਰਫੇਅਰ ਹੁੰਦੀ ਹੈ, ਹਰ ਜਿਹੜੀ ਹੈ ਧਿਰ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ ਆਪਣੀ ਗੱਲ ਨੂੰ ਅੱਗੇ ਤੋਰਨ ਦੀ, ਪਰ ਇਸ ਸਾਰੇ ਦਾ ਤੁਸੀਂ ਬੇਸ ਤਾਂ ਝੂਠ ਦਾ ਉਦੋਂ ਸ਼ੁਰੂ ਹੋ ਜਾਂਦਾ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਵਾਕਿਆ ਹੁੰਦਾ ਹੈ, ਜਿਹਦੇ 'ਚ ਕਿ 26 ਟੂਰਿਸਟ ਜਿਹੜੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ, ਇਹਨਾਂ ਦੇ ਕਹਿਣ ਮੁਤਾਬਕ, ਹਾਲਾਂ ਉਹਨਾਂ 'ਚ ਮਰਨ ਵਾਲਿਆਂ ਦੇ ਜਿਹੜੇ ਮੁੱਢਲੇ ਨਾਂ ਆਏ ਸੀ ਉਹਨਾਂ 'ਚ ਮੁਸਲਮਾਨ ਨਾਂ ਵੀ ਸੀ, ਪਰ ਇਹਨਾਂ ਨੇ ਪ੍ਰੋਪੇਗੈਂਡਾ ਇਸ ਢੰਗ ਦੇ ਨਾਲ ਕੀਤਾ ਕਿ ਵੀ ਉਹਨਾਂ ਨੇ ਨਾਂ ਪੁੱਛ ਕੇ ਔਰ ਆਇਡੈਂਟੀਫਾਈ ਕਰਕੇ ਮਾਰੇ। ਪਰ ਅਜੇ ਇਸ ਕੇਸ ਦੀ FIR ਵੀ ਰਜਿਸਟਰ ਨਹੀਂ ਸੀ ਹੋਈ ਔਰ ਨੇੜਲੇ ਪੁਲਿਸ ਸਟੇਸ਼ਨ ਤੋਂ ਪੁਲਿਸ ਵੀ ਉੱਥੇ ਨਹੀਂ ਸੀ ਪਹੁੰਚੀ ਕਿ ਫੁੱਲ ਸਕੇਲ ਇੰਡੀਅਨ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਕਿ ਪਾਕਿਸਤਾਨ ਨੇ ਦਹਿਸ਼ਤਗਰਦ ਹਮਲਾ ਕਰਾਇਆ। ਸੋ ਪਹਿਲੀ ਝੂਠ ਦੀ ਜੜ ਤਾਂ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਿ ਤੁਸੀਂ ਘੱਟੋ ਘੱਟ ਕੁਝ ਵਕਤ ਤਾਂ ਪਾਓ, ਕੋਈ ਟੀਮ ਤਾਂ ਬਣਾਓ, ਭਾਵੇਂ ਜਿਵੇਂ ਸਿੱਟ ਬਣਾਉਣ ਦਾ ਉੱਥੇ ਅੱਜ ਕੱਲ੍ਹ ਬੜਾ ਰਿਵਾਜ ਹੈ, ਜਿਵੇਂ ਗਰਮੀਆਂ ਦੇ ਮੌਸਮ 'ਚ ਅੰਬਾਂ ਦਾ ਰਿਵਾਜ ਹੁੰਦਾ, ਜਦੋਂ ਕੁਝ ਹੋਰ ਨਹੀਂ ਹੁੰਦਾ, ਲਫ਼ਜ਼ ਪਿਛਲੇ ਕੁਝ ਸਾਲਾਂ 'ਚ ਹੀ ਪੋਪੂਲਰ ਕੀਤਾ ਕਿ ਜੀ ਅਸੀਂ ਸਿੱਟ ਬਣਾ ਦਿੱਤੀ ਹੈ, ਸਿੱਟ ਹੀ ਬਣਾ ਦਿਓ, ਫਿਰ ਭਾਵੇਂ 48 ਘੰਟੇ 'ਚ ਉਹਦੀ ਰਿਪੋਰਟ ਲੈ ਲਓ। ਔਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਨੇ ਫੌਰਨ ਇਸ ਨੂੰ ਕੰਡੈਮ ਵੀ ਕੀਤਾ ਪਹਿਲਗਾਮ ਦੀ ਘਟਨਾ ਨੂੰ, ਉਹਨਾਂ ਨੇ ਕਿਹਾ ਵੀ ਅਸੀਂ ਓਪਨ ਹੈ ਕਿਸੇ ਵੀ ਇਨਕੁਆਇਰੀ ਲਈ, ਭਾਵੇਂ ਸਾਨੂੰ ਉਹਦਾ ਹਿੱਸਾ ਨਾ ਬਣਾਓ, ਕੋਈ ਵੀ ਇੰਟਰਨੈਸ਼ਨਲ ਇਨਕੁਆਇਰੀ ਲਈ ਅਸੀਂ ਤਿਆਰ ਹਾਂ। ਲੇਕਿਨ ਕਿਉਂਕਿ ਜਦੋਂ ਅਸੀਂ ਫਾਲਸ ਫਲੈਗ ਜਿਹੜੀ ਘਟਨਾ ਕਹਿੰਦੇ ਆ, ਉਹ ਤਾਂ ਉਹਦਾ ਏਜੰਡਾ ਪਹਿਲਾਂ ਹੀ ਤੈਅ ਕੀਤਾ ਹੁੰਦਾ, ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹ ਮੋਦੀ ਸਰਕਾਰ ਔਰ ਦੂਸਰਾ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਿਹਾਰ ਚੋਣਾਂ ਜਾਂ ਅਮਰੀਕਾ 'ਚ ਟਰੰਪ ਜਦੋਂ ਕਿ ਰਿਪੀਟਡਲੀ ਟ੍ਰੇਡ ਟੈਰਿਫ ਦੇ ਉੱਤੇ ਭਾਰਤ ਨੂੰ ਰਗੜਾ ਮਿਲ ਰਿਹਾ ਹੈ ਔਰ ਬਿਲਕੁਲ ਵਿਦਨ ਸਾਊਥ ਏਸ਼ੀਆ, ਬੰਗਲਾਦੇਸ਼ ਵੀ ਹੱਥੋਂ ਨਿਕਲਿਆ, ਨੇਪਾਲ ਵੀ ਨਿਕਲਿਆ, ਬਿਲਕੁਲ ਆਈਸੋਲੇਟਡ ਸੀ। ਸੋ ਇਹ ਆਲਰੇਡੀ ਉਹਨਾਂ ਨੇ ਇਸ ਸਾਰੇ ਦੀ ਟਾਈਮਿੰਗ ਇਸ ਢੰਗ ਦੇ ਨਾਲ ਸੈੱਟ ਕੀਤੀ ਹੋਈ ਸੀ ਕਿ ਵੀ ਉਹਨਾਂ ਨੇ ਇਹ ਕਰਨਾ ਹੀ ਕਰਨਾ ਸੀ। ਹੁਣ 22 ਅਪ੍ਰੈਲ ਨੂੰ ਇਹ ਵਾਕਿਆ ਹੁੰਦਾ ਹੈ ਔਰ ਜਿਸ ਨੂੰ ਹੁਣ ਅਸੀਂ ਅੱਡ-ਅੱਡ ਨਾਵਾਂ ਨਾਲ ਦਿੱਤਾ ਜਾ ਰਿਹਾ, ਹਾਲਾਂ ਮੈਂ ਕਿਸੇ ਇੰਡੀਪੈਂਡੈਂਟ ਜਿਹੜਾ ਕਮੈਂਟੇਟਰ ਹੈ ਉਹਦਾ ਕਮੈਂਟ ਪੜ੍ਹ ਰਿਹਾ ਸੀ ਕਿ ਵੀ ਇਹਨੂੰ ਵਾਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜਾ ਇੱਕ ਜਨਰਲ ਸਟੈਂਡਰਡ ਹੁੰਦਾ ਵਾਰ ਦਾ ਵੀ ਘੱਟੋ ਘੱਟ ਜੇ 1000 ਤੋਂ ਜ਼ਿਆਦਾ ਬੰਦਾ ਮਰੇ ਕਿਸੇ 'ਚ, ਉਹਨੂੰ ਵਾਰ ਕਿਹਾ ਜਾਂਦਾ ਜੀ। ਇਹਨੂੰ ਕਨਫਲਿਕਟ ਵੀ ਕਿਹਾ ਜਾ ਰਿਹਾ ਹੈ, ਇਸ ਨੂੰ ਜਿਹੜਾ ਹੈ ਉਹ 4 ਡੇ ਵਾਰ ਵੀ ਦਾ ਨਾਂ ਵੀ ਦਿੱਤਾ ਜਾ ਰਿਹਾ, ਪਰ ਅਸੀਂ ਇਹਨੂੰ ਕਨਫਲਿਕਟ ਦੇ ਤੌਰ 'ਤੇ ਹੀ ਕਹਾਂਗੇ। ਲੇਕਿਨ ਜਿਸ ਇੰਟੈਂਸਿਟੀ ਦੇ ਨਾਲ 7, 8, 9 ਔਰ ਕਈਆਂ ਨੇ 10 ਵੀ ਜੋੜਿਆ, ਅਸੀਂ ਤਾਂ ਇਹਨੂੰ 72 ਆਵਰ ਵਾਰ ਹੀ ਕਿਹਾ ਸੀ, ਲੇਕਿਨ ਇਹਨੂੰ ਹੁਣ 88 ਆਵਰਸ ਵੀ ਕਿਹਾ ਜਾ ਜਾਂ 4 ਡੇ ਵੀ ਜੇ ਤੁਸੀਂ ਕਨਵੀਨੀਐਂਟਲੀ ਕਹੋ। ਪਰ ਜਿਸ ਤੇਜ਼ੀ ਦੇ ਨਾਲ ਦੋਨਾਂ ਹੀ ਧਿਰਾਂ ਨੇ ਆਪਣੀ ਫੋਰਸ, ਔਰ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦੀ ਸਫਿਸਟੀਕੇਟ ਵਾਰ ਜਿਹਦੇ 'ਚ ਕੋਈ ਬਾਉਂਡਰੀਜ਼ ਕ੍ਰਾਸ ਨਹੀਂ ਹੋਈਆਂ, ਗਰਾਊਂਡ ਟਰੂਪਸ ਮੂਵ ਨਹੀਂ ਹੋਏ, ਕਿਸੇ ਜਹਾਜ਼ ਨੇ ਵਾਇਲੇਟ ਨਹੀਂ ਕੀਤੀ ਜਿਹੜੀ ਸੋਵਰਨਿਟੀ ਹੈ ਕਿਸੇ ਮੁਲਕ ਦੀ, ਲੇਕਿਨ ਜਿਸ ਇੰਟੈਂਸਿਟੀ ਔਰ ਫੈਰੋਸਿਟੀ ਦੇ ਨਾਲ ਇਹ ਮਿਸਲ ਵਾਰ ਔਰ ਡਰੋਨ ਵਾਰ ਹੋਈ ਹੈ, ਇਹਨੇ ਖਤਰੇ ਦੀ ਘੰਟੀ ਤਾਂ ਵਜਾਈ ਹੈ ਇਹਨੇ। ਕਿਉਂਕਿ ਦੇਖੋ ਜਦੋਂ ਅਸੀਂ ਨਿਊਕਲੀਅਰ ਪਾਵਰਸ ਦੀ ਗੱਲ ਕਰਦੇ ਹਾਂ, ਕੱਲ੍ਹ ਦਾ ਪ੍ਰੋਗਰਾਮ ਜਿਹੜਾ ਅਸੀਂ ਓਪਨਿੰਗ ਦੇ ਵਿੱਚ ਜਿਹੜਾ ਸਾਡਾ ਸੈਗਮੈਂਟ ਸੀ ਕਿ 28
ਮਈ ਦਾ ਉਹ ਦਿਨ ਜਦੋਂ ਕਿ ਪਾਕਿਸਤਾਨ ਨੇ ਭਾਰਤੀ ਜਿਹੜੇ 11 ਔਰ 13 ਮਈ ਨੂੰ ਉਹਨਾਂ ਨੇ ਨਿਊਕਲੀਅਰ ਧਮਾਕੇ ਪੋਖਰਾਨ 'ਚ ਕਰਕੇ, ਹਾਲਾਂਕਿ ਭਾਰਤ ਪਹਿਲਾਂ ਹੀ 1974 ਤੋਂ ਨਿਊਕਲੀਅਰ ਪਾਵਰ ਸੀ, ਆਪਣਾ ਅਗੇਨ ਪਾਕਿਸਤਾਨ ਨੂੰ ਜਿਹੜਾ ਚੈਲੰਜ ਵਾਂਗ ਦੱਸਿਆ ਸੀ ਕਿ ਵੀ ਐਜ਼ ਇਫ ਪਾਕਿਸਤਾਨ ਦੇ ਪੱਲੇ ਕੁਛ ਨਹੀਂ ਹੈ। ਉਹਨਾਂ ਨੇ 28 ਮਈ ਨੂੰ ਔਰ ਫਿਰ 30 ਮਈ ਨੂੰ 28 ਮਈ ਨੂੰ 5 ਧਮਾਕੇ ਕੀਤੇ ਸੀ ਜੀ। ਹੁਣ ਜ਼ਾਹਰ ਹੈ ਵੀ ਬੇਸ਼ੱਕ 5 ਨਿਊਕਲੀਅਰ ਪਾਵਰਸ ਜਿਹੜੀਆਂ ਨੇ ਨਿਊਕਲੀਅਰ ਕਲੱਬ ਦਾ ਹਿੱਸਾ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, UK, ਫਰਾਂਸ ਹੈ, ਪਰ ਤੁਸੀਂ ਦੇਖੋਗੇ ਕਿ ਕਿਸੇ ਦਾ ਵੀ ਬਾਰਡਰ ਇੱਕ ਦੂਜੇ ਨਾਲ ਇੰਨਾ ਕਲੋਜ਼ ਨਹੀਂ ਲੱਗਦਾ। ਅਮਰੀਕਾ ਤੇ ਰਸ਼ੀਆ 'ਚ ਡਿਸਟੈਂਸ ਹੈ, ਰਸ਼ੀਆ ਤੇ ਫਰਾਂਸ 'ਚ ਹੈ, ਫਰਾਂਸ ਔਰ UK ਦੇ ਵਿਚਾਲੇ ਵੀ ਚੈਨਲ ਔਰ ਜਿਹੜੀ ਹੈ ਉਹ ਹੈ ਕੋਈ ਨਹੀਂ। ਸੋ ਇਸੇ ਤਰ੍ਹਾਂ ਸਿਰਫ ਨਾਰਥ ਕੋਰੀਆ, ਇਜ਼ਰਾਈਲ, ਇਹ ਵੀ ਅਨਡਿਕਲੇਅਰਡ ਪਾਵਰਸ ਨੇ। ਨਾਰਥ ਕੋਰੀਆ ਦਾ ਬਾਰਡਰ ਸਾਊਥ ਦੇ ਨਾਲ ਲੱਗਦਾ, ਪਰ ਉੱਥੇ ਕਦੇ ਵੀ ਇਸ ਕਿਸਮ ਦੀ ਜੰਗ ਦੀ ਸੰਭਾਵਨਾ ਨਹੀਂ ਹੈ, ਮਾੜਾ ਮੋਟਾ ਹੁੰਦਾ। ਸੋ ਇਹ 2 ਨਿਊਕਲੀਅਰ ਆਰਮਡ ਮੁਲਕ ਜਿਨ੍ਹਾਂ 'ਚ ਕਿਤੇ ਵੀ ਇੱਕ ਮਿਸ ਸਿਗਨਲ ਦੀ ਬਦੌਲਤ ਨਿਊਕਲੀਅਰ ਬਟਨ ਦੱਬਿਆ ਜਾ ਸਕਦਾ ਹੈ ਜੀ। ਇਸ ਲੈਵਲ ਦੀ ਇੰਟੈਂਸ ਜਿਹੜਾ ਟਕਰਾਅ ਹੈ, ਵਾਰ ਹੈ ਕਿ ਨਹੀਂ, ਕਨਫਲਿਕਟ ਹੈ ਜਾਂ ਕੀ ਲਫ਼ਜ਼ ਇਹਨੂੰ ਇਸਤੇਮਾਲ ਕੀਤਾ ਜਾਏ, ਇਹ ਬੜੀ ਗੰਭੀਰ ਗੱਲ ਹੈ। ਕਿਉਂਕਿ ਦੋਨੋਂ ਪਾਸਿਆਂ ਨੇ, ਜਿੱਥੇ ਇੱਕ ਪਾਸੇ ਇਹ ਦੋਨਾਂ ਮੁਲਕਾਂ ਦੀ, ਇੱਕ ਪਾਸੇ ਇੰਡੀਆ ਨੇ ਜਿਹੜੀ ਟੈਕਨੋਲੋਜੀ ਰਾਫੇਲ ਨਾਲ ਰਿਲੇਟਡ ਫਰਾਂਸ ਦੀ ਹੈ, ਜਾਂ ਕੋਈ ਅਮਰੀਕਨ ਸਿਸਟਮ, ਜਾਂ S-400 ਰਸ਼ੀਆ ਦੇ ਮਿਸਲ ਡਿਫੈਂਸ ਸਿਸਟਮ ਹੈ, ਦੂਜੇ ਪਾਸੇ ਜੋ ਪਾਕਿਸਤਾਨ ਨੇ ਇੰਪਲੋਏ ਕੀਤੇ ਉਹ ਚਾਈਨਾ ਮੇਡ ਵੈਪਨ ਨੇ, ਉਹਨਾਂ ਦੇ ਹੀ ਉਹ ਜਹਾਜ਼ ਨੇ। ਇਹ ਕੈਪੇਬਿਲਿਟੀ ਦਾ ਟੈਸਟ ਵੀ ਸੀ, ਪਰ ਇਹਨੇ ਕਿਵੇਂ ਕਲੋਜ਼ ਲਿਆਂਦਾ ਕਨਫਰੰਟੇਸ਼ਨ ਨੂੰ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ 8 ਵਾਰ ਕਹਿ ਚੁੱਕੇ ਨੇ ਕਿ ਵੀ ਉਹਨਾਂ ਨੇ ਸੀਜ਼ ਫਾਇਰ ਕਰਵਾਇਆ, ਨਹੀਂ ਤਾਂ ਮਿਲੀਅਨਸ ਵੁੱਡ ਹੈਵ ਡਾਈਡ। ਸੋ ਸਾਡੇ ਲਈ ਅਸੀਂ ਇਹਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਵੀ ਗੱਲ ਕਰਾਂਗੇ, ਪਰ ਅਸੀਂ ਇੱਕ ਬਫਰ ਹੋਣ ਦੇ ਨਾਤੇ ਦੋਨਾਂ ਦੇ ਵਿਚਾਲੇ ਔਰ ਦੋਨੋਂ ਪਾਸਿਆਂ ਦੇ ਪੰਜਾਬ, ਜਿੱਥੇ ਸਾਡੀ ਸਾਰੀ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਪੰਘੂੜਾ ਸਾਡੀ ਸਿੱਖ ਸੱਭਿਅਤਾ ਦਾ, ਦੋਨੋਂ ਹੀ ਸਾਡੇ ਲਈ ਜਿਹੜੇ ਨੇ ਉਹ ਜਿੱਥੇ ਪਾਕ ਧਰਤੀਆਂ ਨੇ, ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਸਾਡਾ ਸਾਰਾ ਹੈਰੀਟੇਜ ਹੈ ਜੀ। ਇੱਧਰ ਸਾਡੀ ਸਾਰੀ ਆਬਾਦੀ ਦਾ ਆਲਮੋਸਟ ਦੁਨੀਆ ਜਿੰਨੇ ਸਿੱਖ ਨੇ 80% ਹੀ ਇਹਨਾਂ ਦੇ ਵਿਚਾਲੇ ਨੇ। ਸੋ ਸਾਡੇ ਲਈ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ ਕਿ ਮੈਂ ਇਹਨੂੰ ਜਿੱਤ ਜਾਂ ਹਾਰ ਦੇ ਐਂਗਲ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਜਿੱਤ ਹਾਰ ਹੈ ਵੀ ਨਹੀਂ ਸੀ, ਔਰ ਮੈਨੂੰ ਇਹ ਲੱਗਦਾ ਹੈ ਜਿੰਨੀ ਐਵੀਡੈਂਸ ਹੁਣ ਹੋਰ ਥੋੜੀ ਬਾਹਰ ਆਣੀ ਸ਼ੁਰੂ ਹੋਈ ਹੈ, ਹਾਲਾਂਕਿ ਇਹਦੇ ਤੇ ਬੜਾ ਕ੍ਰੈਡੀਬਲ ਵਰਕ ਕ੍ਰਿਸਟੋਫਰ ਕਲੈਰੀ, ਇਹ ਅਸਿਸਟੈਂਟ ਪ੍ਰੋਫੈਸਰ ਨੇ ਜਿਹੜਾ ਯੂਨੀਵਰਸਿਟੀ ਆਫ ਐਲਬਨੀ ਨਿਊਯਾਰਕ ਦੀ ਕੈਪੀਟਲ ਵੀ ਹੈ, ਔਰ ਇਹ ਰੈਜ਼ੀਡੈਂਟ ਫੈਲੋ ਨੇ ਸਟਿੰਪਸਨ ਸੈਂਟਰ ਸਾਊਥ ਏਸ਼ੀਆ ਪ੍ਰੋਗਰਾਮ ਦੇ। ਔਰ ਇਹਨਾਂ ਦੀ ਜਿਹੜੀ ਹੈ ਪ੍ਰੋਫੈਸਰ ਕ੍ਰਿਸਟੋਫਰ ਦੀਆਂ ਰਾਈਟਿੰਗਸ ਤੇ ਬੇਸਡ ਹੀ ਜਿਹੜੇ ਨਿਊਯਾਰਕ ਟਾਈਮਸ ਔਰ ਦੂਸਰੇ 'ਚ ਪਹਿਲੇ ਆਰਟੀਕਲ ਆਏ ਇਹਨਾਂ ਤੇ ਬੇਸ ਸੀ। ਔਰ ਮੈਂ ਅੱਜ ਵੀ ਇਹਨਾਂ ਦਾ ਜਿਹੜਾ ਲੇਟੈਸਟ 4 days in May ਦਾ ਇੰਡੀਆ ਪਾਕਿਸਤਾਨ ਕ੍ਰਾਈਸਿਸ ਆਫ 2025 ਬੜੀ ਖੂਬਸੂਰਤ ਰਾਈਟਅਪ ਹੈ, ਆਬਜੈਕਟਿਵਲੀ ਡਿਸਕਸ ਕੀਤਾ। ਸੋ ਉਹਦੇ 'ਚੋਂ ਵੀ ਅਸੀਂ ਮੈਂ ਕੋਟ ਕਰਾਂਗਾ, ਲੇਕਿਨ ਉਹਦਾ ਇਹ ਕਹਿਣਾ ਵੀ ਦੇ ਕੇਮ ਸੋ ਕਲੋਜ਼ ਕਿ ਜਿਸ ਤੇਜ਼ੀ ਨਾਲ ਦੋਨੋਂ ਪਾਸਿਆਂ ਔਰ ਉਹਦੀਆਂ ਸਕਸੈਸਿਸ ਫੇਲਿਅਰਸ ਕੀ ਨੇ ਉਹ ਅਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਦੋਨੋਂ ਸਾਈਡਸ ਹੀ ਇੰਡੀਆ ਔਰ ਪਾਕਿਸਤਾਨ ਆਪਣੀ ਵਿਕਟਰੀ ਕਲੇਮ ਕਰ ਰਹੇ ਨੇ। ਇੰਡੀਆ 'ਚ ਤੁਸੀਂ ਦੇਖੋ, ਜਿਵੇਂ ਤੁਸੀਂ ਮੋਦੀ ਦਾ ਜ਼ਿਕਰ ਕੀਤਾ, ਉਹਨੇ ਬਿਹਾਰ 'ਚ ਪਹੁੰਚ ਗਿਆ, ਪਹਿਲਾਂ ਉਹਨੇ ਰੋਡ ਸ਼ੋਅ ਗੁਜਰਾਤ ਕੀਤੇ ਨੇ, ਜਦੋਂ ਕਿ ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਬੇਸ਼ੱਕ ਪ੍ਰੋਫੈਸਰ ਕ੍ਰਿਸਟੋਫਰ ਨੇ ਇਸ ਨੂੰ ਈਵਨ ਬੇਸ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਦੇ 'ਚ ਭਾਰਤ ਪਿਟਿਆ, ਕਿਉਂਕਿ ਜਿਹਨੇ ਫਾਲਸ ਫਲੈਗ ਆਪਰੇਸ਼ਨ ਕੀਤਾ ਐਗਰੈਸਰ ਤਾਂ ਉਹ ਸੀ। ਸੋ ਜੋ ਭਾਰਤ ਅਚੀਵ ਕਰਨਾ ਚਾਹੁੰਦਾ ਸੀ ਉਹ ਭਾਵੇਂ ਸਾਹਮਣੇ ਨਹੀਂ ਹੈ, ਜ਼ਾਹਰ ਹੈ ਕਿ ਵੀ ਉਹ ਪਾਕਿਸਤਾਨ ਦੇ ਉੱਤੇ ਇੱਕ ਦਬਾਅ ਬਣਾਉਣ ਤੱਕ ਮਹਿਦੂਦ ਨਹੀਂ ਸੀ, ਇਸ ਤੋਂ ਬਿਯੋਂਡ ਉਹਨਾਂ ਦੇ ਪੋਲੀਟੀਕਲ ਐਂਬੀਸ਼ਨ ਸੀ। ਸੋ ਉਹ ਪਹਿਲਾ ਦਿਨ ਹੀ, ਔਰ ਇਸ ਨੂੰ ਪ੍ਰੋਫੈਸਰ ਕ੍ਰਿਸਟੋਫਰ ਨੇ ਵੀ ਐਡਮਿਟ ਕੀਤਾ ਕਿ 7 ਤਰੀਕ ਨੂੰ ਹੀ ਜਦੋਂ ਕਿ ਭਾਰਤ ਨੇ ਉਹਨਾਂ ਦੀਆਂ 8-9 ਥਾਵਾਂ ਦੇ ਉੱਤੇ ਜਿਹੜਾ ਉਹ, ਔਰ ਇਹ ਵੀ ਹੈ ਕਿ ਕਰੂਜ਼ ਮਿਸਲ ਲਾਂਚ ਕੀਤੀਆਂ ਨੇ ਇਹਨਾਂ ਨੇ ਜਿਸ ਲੈਵਲ ਦੇ ਉੱਤੇ, ਇਹ ਵੀ ਪਹਿਲੀ ਵਾਰ ਇਸ ਦਾ ਇਸਤੇਮਾਲ ਹੈ। ਲੇਕਿਨ ਜਿਵੇਂ ਇਹਨਾਂ ਦੇ ਜਹਾਜ਼ ਡਿੱਗੇ, ਜਿਨ੍ਹਾਂ 'ਚ ਰਾਫੇਲ ਵੀ ਹੈ, ਜਿਹਦੇ 'ਚ ਮਿਗ ਵੀ ਹੈ, ਜਿਹਦੇ 'ਚ ਫ੍ਰੈਂਚ ਮੇਡ ਮਿਰਾਜ ਵੀ ਹੈ, ਆਲਮੋਸਟ 5 ਜਾਂ 6 ਦੀ ਫਿਗਰ ਦਿੱਤੀ ਜਾ ਰਹੀ। ਔਰ ਇਹਨੇ ਪ੍ਰੋਫੈਸਰ ਕ੍ਰਿਸਟੋਫਰ ਨੇ ਵੀ ਕਿਹਾ ਕਿ ਵੀ ਜਦੋਂ ਇੰਡੀਅਨ ਅਥਾਰਟੀਜ਼ ਨੂੰ ਇਹ ਸਵਾਲ ਕੀਤਾ ਜਾਂਦਾ, ਉਹਨਾਂ ਨੇ ਕਿਹਾ ਜੀ ਆਲ ਓਵਰ ਪਾਇਲਟਸ ਆਰ ਸੇਫ। ਇਹਦਾ ਮਤਲਬ ਹੈ
ਇਹਨੂੰ ਈਵਨ ਵਾਈਲ ਡਿਨਾਈਂਗ ਦੇ ਹੈਵ ਐਡਮਿਟਡ ਕਿ ਵੀ ਉਹਨਾਂ ਦਾ ਨੁਕਸਾਨ। ਸੋ ਇਹ ਜੇ ਇਸ ਸਾਰੇ 4 ਡੇ ਕਨਫਲਿਕਟ ਦੀ ਜਾਂ ਇਸ ਦਾ ਐਨਾਲਿਸਿਸ ਹੋਏਗਾ, ਸੋ ਦੋਨੋਂ ਪਾਸਿਆਂ ਦੇ ਲਈ ਸਰਪ੍ਰਾਈਜ਼ਸ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇੰਡੀਆ ਦੇ ਲਈ ਸਭ ਤੋਂ ਵੱਡਾ ਸਰਪ੍ਰਾਈਜ਼ ਜਿਹੜੀ ਉਹ ਪਹਿਲੀ ਰਾਤ ਹੀ ਸੀ, ਜਿਹੜਾ ਕਿ ਉਹਨਾਂ ਨੂੰ 7 ਤਰੀਕ ਨੂੰ ਇਹ ਅਹਿਸਾਸ ਹੋ ਗਿਆ ਕਿ ਭਾਈ ਇਹ ਕਹਾਣੀ, ਔਰ ਬਿਨਾਂ ਵਾਇਲੇਟ ਇਹ ਨਹੀਂ ਹੈ। ਜਦੋਂ ਅਸੀਂ 2019 ਦਾ ਜ਼ਿਕਰ ਕਰਦੇ ਹਾਂ ਉਦੋਂ ਡੌਗ ਫਾਈਟ ਤਾਂ ਹੋਈ ਜਹਾਜ਼ ਦੇ ਵਿੱਚ, ਪਰ ਦੋਨਾਂ ਨੇ ਵਾਇਲੇਟ ਕੀਤੀ ਇੱਕ ਦੂਜੇ ਦੀ ਜਿਹੜੀ ਹੈ ਏਅਰ ਸੋਵਰਨਿਟੀ। ਇਸ ਵਾਰ ਇਵੇਂ ਨਹੀਂ ਹੋਇਆ, ਪਰ ਜਿਹੜੇ ਸਫਿਸਟੀਕੇਟ ਵੈਪਨ ਪਹਿਲੇ ਦਿਨ ਇਸ ਲੈਵਲ ਤੇ ਇੱਧਰ ਰਾਫੇਲ ਤੇ ਦੂਜੇ ਜਹਾਜ਼ ਨੇ, ਉਧਰ ਉਹਨਾਂ ਨੇ ਕਿਹੜਾ ਇਸਤੇਮਾਲ ਕੀਤਾ ਸਿਸਟਮ ਕਿ ਇੰਡੀਅਨ ਟੈਰੀਟਰੀ ਦੇ ਵਿੱਚ, ਔਰ ਈਵਨ ਕੁਝ ਪਾਕਿਸਤਾਨੀ ਜਰਨਲਿਸਟ ਨੇ ਤਾਂ ਵਿਦ ਪ੍ਰੀਸੀਜਨ ਦੱਸਤਾ ਵੀ ਇੱਕ ਜਹਾਜ਼ ਇੱਥੇ ਅਖਨੂਰ ਡਿੱਗਿਆ, ਇੱਕ ਬਠਿੰਡੇ ਦੇ ਨੇੜੇ ਡਿੱਗਿਆ, ਇੱਕ ਫਲਾਣੀ ਥਾਂ। ਸੋ ਇਹ ਸਾਰਾ ਪਹਿਲੇ ਦਿਨ ਦਾ ਜਿਹੜਾ ਸਰਪ੍ਰਾਈਜ਼ ਸੀ, ਮੈਂ ਸਮਝਦਾ ਵੀ ਇੰਡੀਆ ਨੇ ਦੂਸਰੇ ਦਿਨ ਜਿਹੜੀਆਂ ਬੈਲਿਸਟਿਕ ਮਿਸਲਸ ਔਰ ਦੂਸਰੀਆਂ ਲਾਂਚ ਕੀਤੀਆਂ, ਉਹਦੇ 'ਚ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਉਹਦੇ 'ਚ ਵਿਦ ਪ੍ਰੀਸੀਜ਼ਨ ਇੰਡੀਆ ਨੇ ਅਟੈਕ ਕੀਤਾ। ਜਦੋਂ ਅਸੀਂ ਪ੍ਰੀਸੀਜ਼ਨ ਕਹਿੰਦੇ ਹਾਂ ਉਸ ਦਾ ਮਤਲਬ ਹੈ ਕਿ ਵੀ ਉਹਨਾਂ ਨੇ ਪਾਕਿਸਤਾਨ ਦੇ ਮਿਲਟਰੀ ਠਿਕਾਣਿਆਂ ਨੂੰ ਵੀ ਜਿਹੜਾ ਆਪਣਾ ਨਿਸ਼ਾਨਾ ਬਣਾਇਆ। ਹੁਣ ਜਦੋਂ ਪਾਕਿਸਤਾਨ ਕਾਊਂਟਰ ਕਲੇਮ ਕਰਦਾ ਹੈ ਕਿ ਉਹਨਾਂ ਨੇ ਆਦਮਪੁਰ ਔਰ ਫਲਾਂ ਜਿਹੜਾ ਜਿੱਥੇ S-400 에ਅਰ ਡਿਫੈਂਸ ਸਿਸਟਮ ਸੀ ਜਾਂ ਦੂਜਾ ਸੀ, ਉਸ ਦੀ ਕੋਈ ਬਹੁਤੀ ਵੈਰੀਫਿਕੇਸ਼ਨ ਨਹੀਂ ਹੁੰਦੀ। ਹਾਲਾਂਕਿ ਜੇ ਇਹਨਾਂ ਦੇ ਪ੍ਰੀਸੀਜ਼ਨ ਅਟੈਕ ਵੀ ਸੀ ਔਰ ਪਾਕਿਸਤਾਨ ਨੇ ਗਰਾਊਂਡ ਦੇ ਉੱਤੇ ਪੁੰਛ ਟਾਊਨ ਦੇ ਵਿੱਚ ਜਿੱਥੇ ਕਿ 18-19 ਕੈਜੂਅਲਟੀਜ਼ ਹੋਈਆਂ, ਉਹਨਾਂ ਨੇ ਆਪਣਾ ਜਿਹੜਾ ਉਹ ਖੋਲ੍ਹਿਆ ਤੋਪਖਾਨਾ ਇੱਧਰ ਨੂੰ। ਸੋ ਕੁੱਲ ਮਿਲਾ ਕੇ ਜਿਹੜੀ ਦੋਨੋਂ ਪਾਸਿਆਂ ਦੀ ਇਸ 4 ਡੇ ਜਾਂ 3 ਡੇ ਕਨਫਲਿਕਟ ਦੇ ਵਿੱਚ ਕੈਜੂਅਲਟੀਜ਼ ਨੇ ਉਹ ਲੈਸ ਦੈਨ 200 ਨੇ, 200 ਤੋਂ ਘੱਟ ਨੇ, ਜਿਹੜੀ ਅਸੀਂ ਸਮਝਦੇ ਹਾਂ ਵੀ ਪੋਜ਼ੀਟਿਵ ਗੱਲ ਹੈ। ਪਰ ਜਿਵੇਂ ਫਿਰ ਪਾਕਿਸਤਾਨ ਨੇ ਡਰੋਨਸ ਦੇ ਨਾਲ ਪੂਰੀ ਛਾਂ ਕਰ ਦਿੱਤੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਉਹ 400 ਯੂਜ਼ ਹੋਏ ਕਿ 500 ਹੋਏ ਕਿ 600 ਹੋਏ। ਹੁਣ ਇੰਡੀਆ ਦਾ ਕਲੇਮ ਹੈ ਕਿ ਉਸਨੇ ਬਹੁਤ ਸਾਰੇ ਜਿਹੜੇ ਨੇ ਉਹ ਡਾਊਨ ਕੀਤੇ ਔਰ ਦੂਸਰੇ। ਹੁਣ ਇਹ ਜਿਹੜੀ ਸਾਰੀ ਕਨਫਲਿਕਟ ਹੈ, ਇਸ 'ਚੋਂ ਦੋ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਔਰ ਸ਼ਾਇਦ ਦੋਨਾਂ ਦੇ ਕੋਲ ਹੀ, ਕਿਉਂਕਿ ਟੇਕ ਅਵੇ ਸੀ, ਟੇਕ ਹੋਮ ਕਿ ਜੀ ਅਸੀਂ ਵਿਕਟਰੀ ਸ਼ੋਅ ਕਰ ਸਕਦੇ ਹਾਂ, ਕਿਉਂਕਿ ਪਾਕਿਸਤਾਨ ਨੇ ਤਾਂ ਪਹਿਲੇ ਦਿਨ ਦੇ ਜਹਾਜ਼ਾਂ ਦੇ ਡਿੱਗਣ ਤੋਂ ਹੀ ਆਪਣਾ ਬਣਾ ਲਿਆ ਸੀ। ਔਰ ਫਿਰ ਇਸ ਦੇ ਵਿੱਚ ਅਮਰੀਕਾ ਜੰਪ ਇਨ ਕਰਦਾ ਹੈ। ਹਾਲਾਂਕਿ ਪਹਿਲਾਂ ਸਾਊਦੀ ਅਰੇਬੀਆ ਦਾ ਔਰ ਕਿਸੇ ਹੱਦ ਤੱਕ ਈਰਾਨ ਨੇ ਵੀ ਮੀਡੀਏਸ਼ਨ ਦੀ ਆਫਰ ਕੀਤੀ, ਪਰ ਹੁਣ ਆਲਮੋਸਟ ਟੂ ਦਾ ਮਿੰਟਸ ਇਹ ਅਵੇਲੇਬਲ ਹੈ ਕਿ ਔਰ ਟਰੰਪ ਨੇ ਵੀ ਕਿਹਾ ਵੀ ਉਹਨਾਂ ਨੇ ਮਾਰਕੋ ਰੂਬੀਓ ਨੂੰ ਕਿਹਾ, ਮਿਸਟਰ ਵੈਂਸ ਅਮਰੀਕਨ ਵਾਈਸ ਪ੍ਰੈਜ਼ੀਡੈਂਟ। ਸੋ ਪਹਿਲੇ ਕਨਫਲਿਕਟਸ ਦੇ ਵਿੱਚ ਬੇਸ਼ੱਕ ਉਹ 2019 ਦੇ ਵਿੱਚ ਹੋਇਆ ਜਾਂ ਉਸ ਤੋਂ ਪਹਿਲਾਂ ਵੀ, ਜਦੋਂ 1965 ਜਾਂ 1971 ਦੀਆਂ ਜੰਗਾਂ ਹੁੰਦੀਆਂ ਨੇ, ਉਦੋਂ ਜਿੰਨੇ ਦਿਨਾਂ ਦੀ ਵੀ ਵਾਰ ਤੋਂ ਬਾਅਦ ਜਾ ਕੇ ਜੇ ਸੋਵੀਅਤ ਯੂਨੀਅਨ ਇਨਵੋਲਵ ਹੋਇਆ ਅਤੇ ਤਾਸ਼ਕੰਦ ਸਮਝੌਤਾ ਹੋਇਆ ਸੀ 1966 ਜਾਂ ਦੂਜੇ 'ਚ, ਫਿਰ ਇਸੇ ਤਰ੍ਹਾਂ ਸ਼ਿਮਲਾ ਐਗਰੀਮੈਂਟ ਤੱਕ ਪਹੁੰਚਦੇ ਆ ਜਾਂ ਸੀਜ਼ ਫਾਇਰ ਤੋਂ ਪਹਿਲਾਂ ਕਾਫੀ ਨੁਕਸਾਨ ਹੋ ਚੁੱਕਾ। ਸੋ ਇੱਥੇ ਅਮਰੀਕਾ ਨੇ ਐਸਾ ਕੀ ਦੇਖਿਆ ਕਿ ਵੀ ਇਹ ਤਾਂ ਡਾਇਰੈਕਟ ਹੁਣ ਨਿਊਕਲੀਅਰ ਤੱਕ ਗੱਲ, ਹਾਲਾਂਕਿ ਉਹਨੂੰ ਹੁਣ ਬਿਲਟਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇੰਡੀਆ ਨੇ ਤਾਂ ਡਿਨਾਈ ਕੀਤਾ ਜੀ ਅਸੀਂ ਨਹੀਂ, ਦੋਨੋਂ ਪਾਸਿਆਂ ਦੇ ਜਿਹੜੇ ਮਿਲਟਰੀ ਹੈੱਡ ਸੀ ਉਹਨਾਂ ਨੇ ਆਪਸ 'ਚ ਗੱਲਬਾਤ ਇਸ ਲਈ ਕੀਤੀ ਕਿ ਦੋਨਾਂ ਨੂੰ ਹੀ ਸਰਪ੍ਰਾਈਜ਼ ਮਿਲੇ, ਦੋਨਾਂ ਨੇ ਹੀ ਦੇਖਿਆ ਵੀ ਇਹਦੀ ਕੰਟੀਨਿਊਟੀ ਜਿਹੜੀ ਹੈ ਉਹ ਠੀਕ ਨਹੀਂ ਹੈ, ਔਰ ਦੋਨਾਂ ਨੂੰ ਹੀ ਲੱਗਾ ਵੀ ਜਿਹੜਾ ਉਹਨਾਂ ਦਾ ਪਾਕਿਸਤਾਨ ਤਾਂ ਉਹਦਾ ਡਿਫੈਂਸ ਸੀ, ਕਿਉਂਕਿ ਪਹਿਲਗਾਮ ਦੇ ਵਿੱਚ ਉਹਦਾ ਕੋਈ ਰੋਲ ਵੀ ਨਹੀਂ ਸੀ, ਔਰ ਪਾਕਿਸਤਾਨ ਨੇ ਤਾਂ ਡਿਫੈਂਸਿਵ ਦੇ ਵਿੱਚ ਵੀ ਖੇਡਦਿਆਂ ਜਿਹੜੀ ਹੈ ਉਹ ਆਪਣਾ ਪੁਆਇੰਟ ਪ੍ਰੂਵ ਕੀਤਾ। ਨਤੀਜੇ ਦੇ ਤੌਰ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ, ਜਿਵੇਂ ਤੁਸੀਂ ਜੰਮੂ ਕਸ਼ਮੀਰ ਜਾਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਹੈ, ਸਿੱਖ ਫੈਕਟਰ, ਬੇਸ਼ੱਕ ਅਜੇ ਤੱਕ ਇਹ ਵੀ ਖਬਰਾਂ ਨੇ ਕਿ 300 ਦੇ ਕਰੀਬ ਸਿੱਖ ਫੌਜੀਆਂ ਦਾ ਕੋਰਟ ਮਾਰਸ਼ਲ ਕੀਤਾ ਜਾ ਰਿਹਾ। ਵੈਦਰ ਉਹ ਕਿਹਨਾਂ ਹਾਲਾਤਾਂ 'ਚ ਹੈ, ਕੋਈ ਐਸਾ ਤਾਂ ਸਾਹਮਣੇ ਨਹੀਂ ਆਇਆ ਕਿ ਜੀ ਉਹਨਾਂ ਨੇ ਕੋਈ ਗਰਾਊਂਡ ਫੋਰਸਿਸ ਨੂੰ ਬਾਰਡਰ ਤੇ ਮੂਵ ਕਰਨ ਦਾ ਆਰਡਰ ਕੀਤਾ ਹੋਏ। ਉਹ ਤਾਂ ਬਾਰਡਰ ਠੰਡੇ ਹੀ ਸੀ ਤੇ ਉਹਦੇ 'ਚ ਉਹਨਾਂ ਨੇ ਇਨਕਾਰ ਕੀਤਾ ਹੋਏ ਜਾਂ ਉਹ ਅਸਲਾ ਲੈ ਕੇ ਨਿਕਲੇ, ਕਿਉਂਕਿ ਜੰਗ ਤਾਂ ਹੋਈ ਨਹੀਂ ਗਰਾਊਂਡ ਦੇ ਉੱਤੇ, ਇਹ ਹਵਾਈ ਔਰ ਡਰੋਨ ਔਰ ਮਿਸਲ ਵਾਰਫੇਅਰ ਹੈ। ਲੇਕਿਨ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਜਿਵੇਂ ਡਾਇਸਪੋਰਾ ਸਿੱਖ ਕਮਿਊਨਿਟੀ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਖਲੋਤੀ, ਉੱਥੇ ਈਵਨ ਵਿਦਨ ਪੰਜਾਬ ਜਿਹੜੀਆਂ ਸਿੱਖ ਸਿਆਸੀ ਧਿਰਾਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਸਮੇਤ, ਉਹਨਾਂ ਨੇ ਜਿਹੜਾ ਇਸ ਨੂੰ ਇਹ ਕਿਹਾ ਵੀ ਸਾਡੀ ਜੰਗ ਨਹੀਂ ਹੈ,
ਸਾਡੀ ਬਰਬਾਦੀ ਦੀ ਲਾਈਨ ਹੈ। ਔਰ ਇਸ ਲਈ ਸਿੱਖ ਫੈਕਟਰ ਨੂੰ ਡਰੈਗ ਕਰਨ ਦੇ ਲਈ ਲੇਟਰ ਔਨ ਜਿਹੜਾ ਨੈਰੇਟਿਵ ਝੂਠ ਦਾ ਉਹਨਾਂ ਨੇ ਆਪਣੇ ਫੌਜੀ ਲੈਫਟੀਨੈਂਟ ਜਨਰਲਸ ਰਾਹੀਂ ਮੀਡੀਆ ਤੱਕ ਲਿਆਂਦਾ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਸੀ, ਉੱਥੇ ਅਸੀਂ ਗਨ ਇੰਸਟਾਲ ਕੀਤੀ, ਜਿਹੜਾ ਸਾਰਾ ਝੂਠ ਸਾਬਤ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਈਵਨ ਥੀਏਟਰ ਆਫ ਵਾਰ ਜੇ ਕਹਿਣਾ ਹੋਏ ਤੇ ਇਸ ਵਾਰ ਵੀ ਮੈਕਸਿਮਮ ਕਸ਼ਮੀਰ ਹੀ ਰਿਹਾ, ਇਧਰਲੇ ਪਾਸਿਓਂ ਵੀ ਜੇ ਉਧਰ ਵੀ ਉਹਨਾਂ ਨੇ ਕੀਤਾ ਔਰ ਇਧਰ ਵੀ ਕਸ਼ਮੀਰ। ਇਹ ਨਹੀਂ ਹੈ ਕਿ ਕੋਈ ਯੂਪੀ ਬਿਹਾਰ, ਹਾਲਾਂਕਿ ਜਿਹੜੀ ਪਾਕਿਸਤਾਨ ਨੇ ਕਾਊਂਟਰ ਸਟ੍ਰਾਈਕ ਜਾਂ ਡਰੋਨਸ ਕੀਤੇ, ਕਿਹਾ ਜਾਂਦਾ ਹੈ ਕਿ ਭਾਈ ਉਹ ਅਹਿਮਦਾਬਾਦ ਤੱਕ ਗੁਜਰਾਤ ਤੱਕ ਉਹਨਾਂ ਨੇ ਕੀਤਾ, ਲੇਕਿਨ ਕੋਈ ਇਸ ਕਿਸਮ ਦਾ ਵਿਜ਼ੀਬਲ ਡੈਮੇਜ ਜਿਹੜਾ ਉਹ ਸਾਹਮਣੇ ਨਹੀਂ ਆਇਆ। ਸੋ ਇਹ ਸਾਰੇ ਦੇ ਚੱਲਦੇ ਆ ਅਜੇ ਇਸ ਬਾਰੇ ਕੁਝ ਫੈਕਟ ਹੋਰ ਵੀ ਬਾਹਰ ਆਉਣਗੇ, ਕਿਉਂਕਿ ਜਦੋਂ ਅਸੀਂ ਈਵਨ ਪ੍ਰੈਸ ਕਾਨਫਰੰਸ ਅੱਜ ਦੇਖਦੇ ਹਾਂ ਏਅਰ ਚੀਫ ਮਾਰਸ਼ਲ ਅਮਰਵੀਰ ਜਿਹੜਾ ਅਮਰਪ੍ਰੀਤ ਸਿੰਘ ਸ਼ਾਇਦ ਉਹਦਾ ਨਾਂ ਹੈ, ਉਹ ਉਸ ਦੀ ਤੇ ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਇਹ ਐਡਮਿਸ਼ਨ ਵੀ ਹੈ ਕਿ ਵੀ ਅਸੀਂ ਆਪਣੀ ਜਿਹੜੀ ਏਅਰ ਪਾਵਰ ਹੈ ਉਹਦੀ ਸੁਪੀਰੀਅਰਟੀ ਇਸ ਲਈ ਪ੍ਰੂਵ ਨਹੀਂ ਕਰ ਸਕੇ ਕਿਉਂਕਿ ਉਹ ਕਹਿੰਦਾ ਹੈ ਕਿ ਜੀ ਡਿਲੇਜ਼ ਇਨ ਡਿਫੈਂਸ ਪ੍ਰੋਜੈਕਟਸ ਇਨਵਾਈਟਸ ਪ੍ਰਾਈਵੇਟ ਪਲੇਅਰਸ ਟੂ ਕੰਟਰੀਬਿਊਟ। ਹੁਣ ਇਹ ਆਪਣੇ ਆਪ 'ਚ ਇੱਕ ਵੱਡੀ ਫੇਲਿਅਰ ਹੈ ਕਿ ਜਦੋਂ ਕਿ ਅਜੇ ਵਾਰ ਨੂੰ ਪੌਜ਼ ਦਿੱਤਾ ਹੋਇਆ, ਮੋਦੀ ਨੇ ਖੁਦ ਕਿਹਾ ਕਿ ਜੀ ਇਹ ਖਤਮ ਨਹੀਂ ਹੋਇਆ, ਇਹ ਪੌਜ਼ ਹੈ। ਤੇ ਇਸ 'ਤੇ ਚੱਲਦੇ ਆ ਜੇ ਇੱਕ ਸਿਟਿੰਗ ਜਿਹੜਾ ਚੀਫ ਏਅਰ ਮਾਰਸ਼ਲ ਹੈ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰਦਾ ਹੈ, ਇਹਦਾ ਮਤਲਬ ਹੈ ਵੀ ਇਹ ਵੀ ਆਪਣੇ ਆਪ 'ਚ ਇੱਕ ਫੇਲਿਅਰ ਸ਼ੋਅ ਕਰਨ ਦਾ। ਫਿਰ ਮੈਂ ਦੇਖਦਾ ਹਾਂ ਵੀ ਸਿੱਖ ਟਰਮੀਨੋਲੋਜੀ ਨੂੰ ਕਿਵੇਂ ਆਪਣੀ ਜਿਹੜਾ ਹਿਸਾਬ ਨਾਲ ਵਰਤਿਆ ਜਾ ਰਿਹਾ। ਮੈਂ ਉਹਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਸੁਣ ਰਿਹਾ ਸੀ ਤੇ ਉਹਦੇ 'ਚੋਂ ਕਹਿੰਦਾ ਜੀ ਕਿ ਅੰਗਰੇਜ਼ੀ 'ਚ ਕਹਿ ਰਿਹਾ ਕਿ ਪੰਜਾਬੀ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਦਸਵੰਧ ਕੀ ਹੁੰਦਾ ਹੈ। ਸੋ ਤੁਸੀਂ ਆਪਣਾ ਦਸਵੰਧ ਕੱਢੋ ਔਰ ਰਿਸਰਚ ਔਰ ਦੂਸਰੇ ਦੇ ਮਾਮਲੇ ਦੇ ਵਿੱਚ ਜੋ ਤੁਸੀਂ ਅਰਨ ਕਰਦੇ ਹੋ ਡੋਨੇਟ ਕਰੋ ਤਾਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਰਿਸਰਚ ਹੋ ਸਕੇ। ਹੁਣ ਪਹਿਲੀ ਗੱਲ, ਦਸਵੰਧ ਦਾ ਕਾਨਸੈਪਟ ਸਿੱਖੀ ਦਾ ਕਾਨਸੈਪਟ ਹੈ, ਜਿੱਥੇ ਜ਼ਕਾਤ ਜਾਂ ਦੂਸਰਾ ਇਸਲਾਮ ਦੇ ਵਿੱਚ ਸ਼ਾਇਦ 2.5% ਜਿਹੜਾ ਹੈ ਉਹ ਕੰਟਰੀਬਿਊਟ ਕਰਨ ਦਾ ਟੁਵਰਡਸ ਦਾ ਸੁਸਾਇਟੀ ਜਾਂ ਨੀਡੀ। ਸਿੱਖਾਂ ਦੇ ਵਿੱਚ ਗੁਰੂ ਸਾਹਿਬ ਦੀ ਇਹ ਹਦਾਇਤ ਹੈ ਕਿ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਕੰਟਰੀਬਿਊਟ ਕਰੇ। ਹੁਣ ਏਅਰ ਚੀਫ ਮਾਰਸ਼ਲ ਜਿਹਨੇ ਸ਼ਕਲ ਵਜੋਂ ਹੀ ਪੱਗ ਬੰਨੀ ਹੋਈ ਆ, ਉਹ ਦਾੜੀ ਕੱਟੀ ਹੋਈ ਹੈ ਔਰ ਉਹਨਾਂ ਦਾ ਹੀ ਬੁਲਾਰਾ ਹੈ। ਹੁਣ ਜੇ ਉਹਨਾਂ ਨੂੰ ਈਵਨ ਸਿੱਖ ਟਰਮੀਨੋਲੋਜੀ ਦੀ ਲੋੜ ਪੈਂਦੀ ਹੈ ਕਿ ਜੀ ਦਸਵੰਧ ਦਿਓ, ਹੁਣ ਉਹਨਾਂ ਦੇ ਲਈ ਇਹ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਇਹਨਾਂ ਦੇ ਕੋਲ ਰਾਫੇਲ ਸੀ, ਇਹਦੇ ਬਾਵਜੂਦ ਕਿ S-400 ਇਹਨਾਂ ਨੇ ਅਮਰੀਕਨ ਸੈਂਕਸ਼ਨਸ ਤੋਂ ਬਚ ਕੇ ਜਾਂ ਉਹਨਾਂ ਤੋਂ ਜਿਹੜਾ ਉਹ ਮਾਫੀ ਮੰਗ ਕੇ ਕਿ ਜੀ ਸਾਨੂੰ ਚਾਹੀਦਾ ਹੈ, ਇਹ ਸਾਰਾ ਜਿਹੜਾ ਇਹ ਫੇਲ ਹੋਇਆ। ਸੋ ਕਿਉਂਕਿ ਗਰਾਊਂਡ ਟਰੂਪਸ ਦਾ ਕੋਈ ਮੂਵ, ਹਾਲਾਂਕਿ ਪਾਕਿਸਤਾਨੀ ਸਾਈਡ ਦਾ ਵੀ ਇੱਕ ਪ੍ਰੋਪੇਗੈਂਡਾ, ਜਿਹੜੇ ਸਾਡੇ ਇੱਕ ਵਿਊਅਰ ਨੇ ਵੀ ਸਾਨੂੰ ਲਿਖਿਆ ਕਿ ਜੀ ਅਸੀਂ ਲੈਂਡ ਇੰਨੀ ਐਕਵਾਇਰ ਕਰ ਲਈ ਹੈ, ਸਿਆਲਕੋਟ ਸੈਕਟਰ 'ਚ ਇਹ ਹੈ, ਦਰਾ ਹਾਜੀ ਪੀਰ 'ਚ ਇਹ ਹੈ, ਫਲਾਣੇ 'ਚ ਇਹ ਹੈ। ਸੋ ਮੈਨੂੰ ਲੱਗਦਾ ਵੀ ਇਹ ਵੀ ਇੱਕ ਪ੍ਰੋਪੇਗੈਂਡੇ ਦਾ ਹਿੱਸਾ ਹੈ। ਗਰਾਊਂਡ ਟਰੂਪਸ ਕੋਈ ਮੂਵਮੈਂਟ ਨਹੀਂ ਹੋਈ, ਪਰ ਇਸ ਸਾਰੀ ਜਿਹੜੀ ਲਿਮਿਟਿਡ ਕਨਫਲਿਕਟ ਹੈ ਇਹ ਸ਼ਾਇਦ ਪਹਿਲਾ ਦੌਰ ਹੈ ਟਕਰਾਅ ਦਾ, ਔਰ ਇਹ ਗੱਲ ਖਤਰਨਾਕ ਹੈ। ਜਦੋਂ ਹੁਣ ਮੈਂ ਇਸ ਨੂੰ ਕਨਕਲੂਡਿੰਗ ਕਾਮੈਂਟ ਆਪਣਾ ਇਸ ਸੈਗਮੈਂਟ ਦਾ ਕਹਿ ਰਿਹਾ ਕਿ ਵੀ ਇਹ ਉਹਨਾਂ ਨੇ ਪੌਜ਼ ਕਿਹਾ ਹੀ ਕਿਹਾ, ਪਰ ਜਿਸ ਕਿਸਮ ਦੀ ਹੁਣ ਪ੍ਰੋਪੇਗੈਂਡਾ ਵਾਰਫੇਅਰ ਫੁੱਲ ਸਕੇਲ ਜਿਹੜੀ ਹੈ ਹਿਟਰੇਡ ਨਾਲ ਭਰੀ ਹੋਈ, ਜਿਵੇਂ ਤੁਸੀਂ ਰਾਜਨਾਥ ਸਿੰਘ ਦਾ ਕੋਟ ਕੀਤਾ, ਉਹਨੇ ਕਿਹਾ ਜੀ ਜਿਹੜਾ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਾਲੇ ਵੀ ਇੱਕ ਦਿਨ ਮੁੱਖ ਧਾਰਾ ਕਸ਼ਮੀਰ ਨਾਲ ਜੁਆਇਨ ਕਰਕੇ ਖੁਸ਼ੀ ਮਹਿਸੂਸ ਕਰਨਗੇ, ਉਹ ਵੋਲੰਟੈਰਲੀ ਕਰਨਗੇ। ਔਰ ਜਦੋਂ ਸ਼ਹਬਾਜ਼ ਸ਼ਰੀਫ 4 ਮੁਲਕਾਂ ਦੇ ਦੌਰੇ ਦੇ ਉੱਤੇ, ਜਿਨ੍ਹਾਂ ਦੇ ਵਿੱਚ ਟਰਕੀ ਹੈ, ਈਰਾਨ ਹੈ, ਤਾਜ਼ਿਕਸਤਾਨ ਹੈ ਔਰ ਅਜ਼ਰਬਾਈਜਾਨ ਹੈ, ਗਏ, ਉਹਨਾਂ ਨੇ ਇੰਡੀਆ ਨੂੰ ਆਫਰ ਕੀ, ਉਹਨਾਂ ਨੇ ਕਿਹਾ ਜੀ ਅਸੀਂ ਹਰ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਨੂੰ ਤਿਆਰ ਹੈ। ਉਸ ਦੇ ਵਿੱਚ ਇੰਡਸ ਵਾਟਰ ਟਰੀਟੀ, ਪਾਣੀ ਦਾ ਇਸ਼ੂ ਹੈ, ਕਸ਼ਮੀਰ ਦਾ ਇਸ਼ੂ ਹੈ ਔਰ ਦਹਿਸ਼ਤਗਰਦੀ ਦਾ ਵੀ। ਪਰ ਅੱਜ ਬੜੀ ਬੇਸ਼ਰਮੀ ਦੇ ਨਾਲ ਫਿਰ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੋਏ ਜਾਂ ਉਹਨਾਂ ਦਾ ਈਵਨ ਰਾਜਨਾਥ ਸਿੰਘ, ਉਹਨੇ ਕਿਹਾ ਜੀ ਗੱਲ ਸਿਰਫ ਦਹਿਸ਼ਤਗਰਦੀ ਦੇ ਉੱਤੇ ਹੋਏਗੀ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਸਾਡੇ ਹਵਾਲੇ ਕਰੋ। ਸੋ ਜਿਹੜੀ ਸੁਰ ਹੈ ਔਰ ਜਿਸ ਕਿਸਮ ਦਾ ਈਡੀਅਮ ਇਸਤੇਮਾਲ ਹੋ ਰਿਹਾ ਔਰ ਜਿਸ ਕਿਸਮ ਦਾ ਮੀਡੀਆ ਦੇ ਨੇ ਉਹਨੇ ਪੂਰਾ ਜਿਹੜਾ ਉਹ ਬੁਖਾਰ ਨੂੰ ਅਜੇ ਚੜਾਇਆ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਫਰਸਟ੍ਰੇਟਡ ਜਿਹੜਾ ਬੰਦਾ ਹੁੰਦਾ ਹੈ, ਉਹਨਾਂ ਦੀ ਫਰਸਟ੍ਰੇਸ਼ਨ ਇੰਡੀਆ ਦੀ ਜ਼ਾਹਰ ਹੈ ਔਰ ਜਿਹੜੀ ਆ ਉਹ ਸਿਆਣੀ ਬਿੱਲੀ ਖੰਭਾ ਨੋਚੇ ਵਾਂਗ
ਅਜੇ ਤਾਂ ਹਾਰ ਦੀ ਘੜੀ ਤਾਂ ਖੰਭਾਂ ਨੋਚਦੇ ਲੱਗ ਰਹੇ ਨੇ, ਜੀ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਈਵਨ ਇਸ ਤੋਂ ਵੀ ਖਤਰਨਾਕ ਦੌਰ ਦੇ ਵਿੱਚ ਇਹ ਸ਼ਾਮਲ ਹੋ ਸਕਦਾ ਹੈ। ਕਿੰਨੇ ਮਹੀਨੇ ਲੱਗਣਗੇ, ਕੀ ਹੋਏਗਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵਾਰ ਇਜ਼ ਨਾਟ ਓਵਰ ਯੈਟ। ਜੀ ਨਹੀਂ, ਬਿਲਕੁਲ ਡਾਕਟਰ ਸਾਹਿਬ, ਜਿਹੜੀ ਤੁਸੀਂ ਅਖੀਰ ਦੇ ਵਿੱਚ ਗੱਲ ਕਹੀ ਹੈ, ਮਤਲਬ ਮੈਂ ਇਹਦੇ 'ਤੇ ਥੋੜ੍ਹਾ ਜਿਹਾ ਫੋਕਸ ਕਰਨਾ ਚਾਹੁੰਦਾ ਵੀ ਵਾਰ ਇਜ਼ ਨਾਟ ਓਵਰ। ਪਹਿਲਾ ਇਹ ਪੜਾਅ ਹੋ ਸਕਦਾ ਹੈ ਇੱਕ ਲੰਬੇ ਸਿਚੁਏਸ਼ਨਲ ਟਕਰਾਅ ਦਾ ਜਾਂ ਇੱਕ ਨਵੇਂ ਫੇਜ਼ ਦਾ, ਜਿਹਨੂੰ ਇੰਡੀਆ ਵੀ ਜਾਂ ਇੰਡੀਅਨ ਨੈਰੇਟਿਵ ਵੀ ਆਪਣੇ ਉਹਦੇ ਵਿੱਚ ਇੱਕ ਨਿਊ ਨਾਰਮਲ ਦੇ ਤੌਰ 'ਤੇ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਹੁਣ ਜੇ ਪਾਕਿਸਤਾਨ ਨੇ ਇਹ ਕੀਤਾ ਤੇ ਅਸੀਂ 3 ਵਾਰੀ 4 ਵਾਰੀ ਜਾ ਕੇ ਉਹਨਾਂ ਦੇ ਅੰਦਰ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਤੇ ਇਹ ਇੱਕ ਨਵਾਂ ਨਾਰਮਲ ਹੈ। ਅੱਜ ਤੋਂ ਬਾਅਦ ਜਾਂ ਹੁਣ ਦੇ ਸਮੇਂ ਤੋਂ ਬਾਅਦ ਅਸੀਂ ਟੈਰਰਿਜ਼ਮ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਇਸੇ ਤਰੀਕੇ ਨਾਲ ਡੀਲ ਕਰਾਂਗੇ। ਇਹ ਮਤਲਬ ਇਹ ਇੱਕ ਧਰਾਤਲ ਦੇ ਉੱਤੇ ਨਹੀਂ, ਡਿਫਰੈਂਟ ਲੈਵਲਸ ਦੇ ਉੱਤੇ ਸਿਚੁਏਸ਼ਨ ਚੇਂਜ ਹੋ ਰਹੀ ਆ। ਜੇ ਅਸੀਂ ਗਰਾਊਂਡ ਲੈਵਲ ਦੇ ਉੱਤੇ ਦੇਖੀਏ, ਸੋ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਪਰਸਪੈਕਟਿਵ ਤੋਂ ਤੇ ਕਸ਼ਮੀਰ ਦੇ ਪਰਸਪੈਕਟਿਵ ਤੋਂ। ਪੰਜਾਬ ਵੀ, ਸਿੱਖ ਵੀ ਲੜ ਰਹੇ ਆ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ, ਤੇ ਕਸ਼ਮੀਰੀ ਵੀ ਲੜ ਰਹੇ ਆ। ਇਹ ਦੋਵੇਂ ਸਟਰਗਲਸ ਜਾਂ ਇਹ ਦੋਵੇਂ ਖਿੱਤੇ ਇਸ ਵਕਤ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੈਗੇ ਆ। ਸੋ ਜੇ ਅਸੀਂ ਗਰਾਊਂਡ ਰਿਐਲਿਟੀ ਨੂੰ ਦੇਖਦੇ ਹਾਂ, ਉਹਦੇ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਨੇ। ਆਪਸ ਦੇ ਵਿੱਚ ਇਹ ਭਿੜਦੇ ਆ, ਪਾਕਿਸਤਾਨ ਤੇ ਇੰਡੀਆ, ਉਹਦਾ ਇੰਪੈਕਟ ਅਸੀਂ ਵਿਚਾਲੇ ਬੈਠੇ ਹਾਂ। ਆਪਸੀ ਇਹਨਾਂ ਦੇ ਰਿਲੇਸ਼ਨਸ਼ਿਪ ਇੱਕ ਨਵਾਂ ਨਾਰਮਲ ਇੰਡੀਆ ਰੀਡਿਫਾਈਨ ਕਰ ਰਿਹਾ, ਜਾਂ ਕਿਵੇਂ ਉਹਨਾਂ ਦੀ ਅਪਰੋਚ ਪਾਕਿਸਤਾਨ ਉੱਧਰਲੇ ਪਾਸੇ ਵੀ ਉਹ ਗੱਲ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਅਸੀਂ ਜਿਵੇਂ ਇਹਨਾਂ ਨਾਲ ਡੀਲ ਕਰਦੇ ਰਹੇ ਹਾਂ, ਇਹ ਤਾਂ ਸਾਡੀ ਐਗਜ਼ਿਸਟੈਂਸ ਨੂੰ ਹੀ ਸਵੀਕਾਰ ਨਹੀਂ ਕਰ ਰਹੇ, ਮੰਨ ਨਹੀਂ ਰਹੇ। ਫਿਰ ਓਵਰਆਲ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ, ਉਹਦੇ ਵਿੱਚ ਵੀ ਸਿੱਖ ਇੱਕ ਧਿਰ ਦੇ ਤੌਰ ਦੇ ਉੱਪਰ ਉੱਭਰੇ ਆ ਪਿਛਲੇ ਸਾਲਾਂ ਦੇ ਵਿੱਚ। ਸੋ ਮਤਲਬ ਇੱਕ ਲੈਵਲ 'ਤੇ ਨਹੀਂ, ਕਈ ਲੈਵਲਸ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਉਹ ਬਦਲ ਰਹੀਆਂ ਨੇ। ਸੋ ਇਹ ਸਾਰੀ ਸਿਚੁਏਸ਼ਨ ਦਾ ਜੇ ਇਹ ਕਨਫਲਿਕਟ ਅੱਗੇ ਤੁਰਦਾ ਹੈ ਤੇ ਇਹਦਾ ਇੰਪੈਕਟ ਪੰਜਾਬ ਦੇ ਉੱਤੇ ਤੇ ਕਸ਼ਮੀਰ ਦੇ ਉੱਤੇ ਕੀ ਹੋਊਗਾ, ਇਹ ਇੱਕ ਕੁਐਸਚਨ ਹੈ। ਤੇ ਦੂਜਾ, ਉਸ ਸਿਚੁਏਸ਼ਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਜਾਂ ਸਾਡੀ ਕੀ ਜ਼ਿੰਮੇਵਾਰੀ ਹੋਊਗੀ। ਦੇਖੋ, ਇਹ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਹੈ, ਮੋਦੀ ਨੇ ਆਪਣੀ ਸਪੀਚਿਸ 'ਚ ਜਿਹੜਾ ਉਹਨੇ ਗੁਜਰਾਤ 'ਚ ਰੋਡ ਸ਼ੋਅ ਕੀਤਾ, ਉਹਦੇ 'ਚ ਉਹਨੇ ਨਿਊ ਨਾਰਮ ਜਿਹੜਾ ਵਰਡ ਹੈ, ਇਸ ਦਾ ਮਤਲਬ ਇਹ ਖਤਰਨਾਕ, ਇਹਦਾ ਮਤਲਬ ਹੈ ਕਿ ਵਾਰ ਥੀਏਟਰ ਦੇ ਵਿੱਚ ਜਿਹੜਾ ਇੱਕ ਸਟੈਪ ਅਪ ਐਲੀਵੇਟ ਉਹਨਾਂ ਨੇ ਕਰ ਦਿੱਤਾ ਹੈ। ਨਿਊ ਨਾਰਮ ਦਾ ਮਤਲਬ ਇਹ ਹੈ ਕਿ ਵੀ ਕਿਤੇ ਭਾਰਤ ਦੇ ਵਿੱਚ ਕੋਈ ਹਿੰਸਾ ਹੋਏਗੀ, ਉਹਨੂੰ ਕੋਈ ਹਿੰਦੂਤਵੀ ਗਰੁੱਪ ਕਰੇ, ਕੋਈ ਦੂਸਰਾ ਕਰੇ, ਤੇ ਇਹ ਪਾਕਿਸਤਾਨ ਦੇ ਖਿਲਾਫ ਸਟ੍ਰਾਈਕ ਕਰਨਗੇ। ਇਹ ਮੈਨੂੰ ਜਿਹੜੀ ਨਿਊ ਨਾਰਮ ਦੀ ਡੈਫੀਨੇਸ਼ਨ ਹੈ ਇਹਨਾਂ ਦੇ ਮੁਤਾਬਕ ਇਹ ਨਜ਼ਰ ਆਉਂਦੀ ਹੈ। ਪਾਕਿਸਤਾਨ ਦੇ ਵਿੱਚ ਜਿਹੜਾ ਮੈਂ ਦੇਖ ਰਿਹਾ ਕਿ ਵੀ ਇੱਕ ਪਾਸੇ ਤਾਂ ਬੜੀ ਬੈਲੈਂਸ ਢੰਗ ਦੇ ਨਾਲ, ਜਿਵੇਂ ਉਹਨਾਂ ਦੀ ਫੌਜੀ ਐਸਟੈਬਲਿਸ਼ਮੈਂਟ ਨੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਬਰੀਫ ਕੀਤਾ। ਇਹੀ ਕਾਰਨ ਹੈ ਕਿ ਭਾਰਤ ਨੂੰ ਇਸ ਵਾਰ ਇਹ ਵੀ ਬੜੀ ਤਕਲੀਫ ਹੈ ਕਿ ਨੈਰੇਟਿਵ ਦੀ ਲੜਾਈ ਦੇ ਵਿੱਚ ਪਾਕਿਸਤਾਨ ਦਾ ਅਪਰ ਐਜ ਰਿਹਾ, ਕਿਉਂਕਿ ਜੋ ਵੀ ਉਹਨਾਂ ਨੇ ਕਿਹਾ ਐਗਜ਼ੈਜਰੇਟ ਨਹੀਂ ਸੀ ਜ਼ਿਆਦਾ ਇੱਧਰ, ਕਿਉਂਕਿ ਇਹ ਤਾਂ ਭੱਜੇ, ਮੀਡੀਆ ਦੇ ਨਾਲ ਵੀ ਕੋਈ ਗੁਫ਼ਤਗੂ ਨਹੀਂ, ਔਰ ਪ੍ਰੈਸ ਕਾਨਫਰੰਸ ਦੇ ਲੈਵਲ ਦੇ ਉੱਤੇ ਵੀ ਕੋਈ ਵੀ ਅਦਰ ਦੈਨ ਕਿ ਜੀ ਉਹ ਜਿਹੜਾ ਉਹਨਾਂ ਨੇ ਝੂਠ ਦਾ ਮੀਡੀਆ ਆਪਣਾ ਬਣਾਇਆ ਹੋਇਆ, ਉਹਨਾਂ ਰਾਹੀਂ ਪ੍ਰੋਪੇਗੈਂਡਾ ਕੀਤਾ। ਹੁਣ ਇਹ ਜਦੋਂ ਇਹ ਨਿਊ ਨਾਰਮ ਦੀ ਗੱਲ ਹੁੰਦੀ ਹੈ ਤੇ ਇਸ ਥੀਏਟਰ ਦੇ ਵਿੱਚ ਫਿਰ ਕਈ ਕੁਛ ਆ ਜਾਂਦਾ। ਹੁਣ ਜ਼ਾਹਰ ਹੈ ਕਿ ਜਿਹੜੀ ਜਿਹਨੂੰ ਅੰਗਰੇਜ਼ੀ 'ਚ ਬੋਨ ਆਫ ਕੰਟੈਂਸ਼ਨ ਜਾਂ ਪੁਆੜੇ ਦੀ ਜੜ ਕਹਿਣਾ ਹੋਏ, ਪਾਕਿਸਤਾਨ ਦੇ ਐਂਗਲ ਤੋਂ ਤਾਂ ਉਹ ਪਹਿਲਾਂ ਕੱਲਾ ਜੰਮੂ ਕਸ਼ਮੀਰ ਹੀ ਸੀ ਜਿਹਦੇ ਨੂੰ ਲੈ ਕੇ, ਲੇਕਿਨ ਹੁਣ ਇੰਡੀਆ ਨੇ ਆਪਣੇ ਉਸ ਕਿਸਮ ਦੇ ਬੈਲੀਜਰੈਂਟ ਐਟੀਟਿਊਡ ਦੇ ਨਾਲ ਉਹਦੇ ਤੋਂ ਵੀ ਖਤਰਨਾਕ, ਜੇ ਮੈਨੂੰ ਕੋਈ ਪੁੱਛੇ ਵੀ ਜੰਮੂ ਕਸ਼ਮੀਰ ਤਾਂ ਇੱਕ ਟੈਰੀਟਰੀ ਔਰ ਇੱਕ ਜ਼ਮਾਨਾ ਸੀ ਜਦੋਂ ਇਹ ਬਹੁਤ ਵਾਰੀ ਡਿਸਕਸ ਨਹੀਂ ਹੁੰਦਾ ਕਿ ਵੀ ਇਨੀਸ਼ੀਅਲ ਪੀਰੀਅਡ ਜਦੋਂ ਅਜੇ ਹੈਦਰਾਬਾਦ ਇੰਡੀਪੈਂਡੈਂਟ ਰਿਆਸਤ ਸੀ, ਔਰ ਕਿਉਂਕਿ 1948 ਦੇ ਵਿੱਚ ਇੰਡੀਆ ਨੇ ਫੌਜ ਭੇਜ ਕੇ ਉਹਦੇ 'ਤੇ ਕਬਜ਼ਾ ਕੀਤਾ, 1 ਲੱਖ ਮਾਈਲ ਤੋਂ ਜ਼ਿਆਦਾ, ਸਕੁਅਰ ਮਾਈਲ ਤੋਂ ਜ਼ਿਆਦਾ ਉਹਨਾਂ ਦੀ ਟੈਰੀਟਰੀ ਹੈ। ਤੇ ਪਟੇਲ ਨੇ ਪ੍ਰਪੋਜ਼ ਕੀਤਾ ਸੀ ਕਿ ਵੀ ਜੰਮੂ ਕਸ਼ਮੀਰ ਜਿਹੜਾ ਹੈ ਉਹ ਦੇ ਦਿਓ ਪਾਕਿਸਤਾਨ ਨੂੰ, ਔਰ ਹੈਦਰਾਬਾਦ ਉਹ ਡੀਲ ਕਰਨਾ ਚਾਹੁੰਦੇ ਸੀ। ਔਰ ਉਹਦੇ 'ਚ ਪਟੇਲ ਦਾ ਹੀ ਲਫ਼ਜ਼ ਇਹ ਸੀ ਕਿ ਵੀ ਇਹ ਪੱਥਰਾਂ ਪਹਾੜਾਂ ਨੂੰ ਅਸੀਂ ਕੀ ਕਰਨਾ ਹੈ, ਕਿਉਂਕਿ ਹੈਦਰਾਬਾਦ ਤਾਂ ਅੱਜ ਦਾ ਤੁਹਾਡਾ ਬਹੁਤ ਸਾਰਾ ਹੁਣ ਕਰਨਾਟਕਾ, ਆਂਧਰਾ, ਮਹਾਰਾਸ਼ਟਰ ਦਾ ਹਿੱਸਾ ਹੈ। ਇਹ ਪ੍ਰਪੋਜ਼ਲ ਕਿਉਂ ਅੱਗੇ ਨਹੀਂ ਤੁਰੀ? ਕਿਉਂਕਿ ਨਹਿਰੂ ਜਿਹਦੀ ਜਨਮ ਭੂਮੀ ਜਾਂ ਪੁਰਖਿਆਂ ਦੀ ਭੂਮੀ ਜਾਂ ਦੂਜੀ ਅਦਰਵਾਈਜ਼ ਕਸ਼ਮੀਰ ਸੀ, ਉਹ ਇਹਦੇ ਲਈ ਰਿਲੈਕਟੈਂਟ ਸੀ। ਮੈਨੂੰ ਇਹ ਲੱਗਦਾ ਕਿ ਵੀ ਕੁਝ ਚੀਜ਼ਾਂ ਜੇ ਨੇ, ਜਿਵੇਂ ਅਸੀਂ ਆਪਣੀ ਹਿਸਟਰੀ ਦੀ ਗੱਲ ਕਰਦੇ ਹਾਂ,
ਇਹ ਪ੍ਰਪੋਜ਼ਲ ਅਜੇ ਇਨੀਸ਼ੀਅਲ ਸਟੇਜ ਤੇ ਹੀ ਹੋਏਗੀ, ਔਰ ਪਟੇਲ ਕਿਉਂਕਿ ਕੁਝ ਮਾਮਲਿਆਂ 'ਚੋਂ ਜ਼ਿਆਦਾ ਪ੍ਰੈਗਮੈਟਿਕ ਸੀ, ਉਹਨੂੰ ਇਹ ਨਜ਼ਰ ਆ ਰਿਹਾ ਹੋਵੇਗਾ ਕਿ ਇਹ ਮੁਸਲਿਮ ਮੈਜੋਰਿਟੀ ਸਟੇਟ ਨੂੰ ਲਿਆ ਕੇ ਅਸੀਂ ਆਪਣੇ, ਕਿਉਂਕਿ ਪਾਕਿਸਤਾਨ ਬਣਾਉਣ ਦੇ ਕਾਨਸੈਪਟ ਵੀ ਇਹਨਾਂ ਦਾ ਸੀ ਕਿ ਵੀ ਇਹਨਾਂ ਤੋਂ ਜਾਨ ਛਡਾਓ, ਔਰ ਇਹੀ ਕਾਰਨ ਸੀ ਕਿ ਉਹੀ ਗਾਂਧੀ ਜਾਂ ਦੂਜੇ ਜਿਹੜੇ ਕਹਿੰਦੇ ਰਹਿ ਗਏ ਜੀ ਪਾਕਿਸਤਾਨ ਸਾਡੀ ਲਾਸ਼ ਤੇ ਬਣੇਗਾ। ਨਹਿਰੂ ਔਰ ਪਟੇਲ ਈਜ਼ੀਲੀ ਇਸ ਦੇ ਲਈ ਆਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਜੰਮੂ ਕਸ਼ਮੀਰ ਤੋਂ ਵੀ ਜੇ ਖਹਿੜਾ ਛੁੱਟਦਾ ਤੇ ਕਰ, ਲੇਕਿਨ ਲੇਟਰ ਔਨ ਜਦੋਂ ਨਹਿਰੂ ਨੇ ਇਸ ਸਾਰੇ ਨੂੰ ਈਵਨ ਇਸ਼ੂ ਨੂੰ ਵੀ ਸਿਕਿਉਰਿਟੀ ਕਾਉਂਸਲ 'ਚ ਖੜਿਆ, ਔਰ ਨਹਿਰੂ ਜਿਉਂਦਾ ਰਿਹਾ ਸਿਕਿਉਰਿਟੀ ਕਾਉਂਸਲ ਤੋਂ ਬਾਅਦ, ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੇ ਇਸ਼ੂ ਦਾ ਪੀਸਫੁਲ ਹੱਲ, ਕੋਈ ਇਹ ਕਹਿ ਕੇ ਜੀ ਅੱਜ ਹਿੰਦੂ ਤਵੀਆਂ ਨੇ ਦੇ ਹੈਵ ਅਪ ਦੇਅਰ ਐਂਟਰੀ, ਇਹ ਠੀਕ ਨਹੀਂ ਹੈ ਕਿਉਂਕਿ ਨਹਿਰੂ ਨੇ 1948 ਤੋਂ 1964 'ਚ ਉਹਦੀ ਮੌਤ ਹੁੰਦੀ ਹੈ, 16 ਸਾਲਾਂ 'ਚ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ। ਰਾਦਰ ਜਿਸ ਸ਼ੇਖ ਅਬਦੁੱਲੇ ਦੇ ਰਾਹੀਂ ਇਹ ਆਰਟੀਕਲ 370-35A ਦਾ ਜਿਹੜਾ ਉਹ ਲੋਲੀਪੌਪ ਦੇ ਕੇ ਜੰਮੂ ਕਸ਼ਮੀਰ ਨੂੰ ਜਿਹੜਾ ਉਹ ਆਪਣੇ ਨਾਲ ਅਟੈਕ ਕੀਤਾ, ਉਹਨੂੰ ਵੀ ਜੇਲ੍ਹ ਦੇ ਵਿੱਚ ਰੱਖ ਕੇ ਪ੍ਰਿਜ਼ਨਰ ਆਫ ਕੌਂਸ਼ੀਅਸ ਬਣਾ ਕੇ ਰੱਖਿਆ। ਲੇਕਿਨ ਹੁਣ ਇਸ ਦੇ ਵਿੱਚ ਇੱਕ ਹੋਰ ਖਤਰਨਾਕ ਐਲੀਮੈਂਟ, ਜਦੋਂ ਇੰਡੀਆ ਆਫੀਸ਼ੀਅਲੀ ਇਹ ਕਹਿੰਦਾ ਕਿ ਜੀ ਅਸੀਂ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕਰ ਰਹੇ ਹਾਂ, ਵਾਟਰ ਇਜ਼ ਮੋਰ ਇੰਪੋਰਟੈਂਟ ਦੈਨ ਦਾ ਲੈਂਡ ਪਾਕਿਸਤਾਨ ਦੇ ਲਈ, ਕਿਉਂਕਿ ਇੱਕ ਤਾਂ ਟੈਰੀਟਰੀ ਜਦੋਂ ਜੰਮੂ ਐਂਡ ਕਸ਼ਮੀਰ ਜਾਂ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਜਿਹਦੇ ਲੱਦਾਖ ਵੀ ਹਿੱਸਾ ਹੈ, ਕਿਉਂਕਿ ਦਰਿਆਏ ਚਨਾਹ ਤੇ ਜੇਹਲਮ ਪਾਕਿਸਤਾਨ ਕਸ਼ਮੀਰ ਚੋਂ ਵਗਦੇ ਨੇ ਇੰਡੀਅਨ ਕਸ਼ਮੀਰ ਚੋਂ ਜੀ, ਔਰ ਇੰਡਸ ਵਾਟਰ ਟਰੀਟੀ ਦੇ ਥੱਲੇ ਤਿੰਨੋਂ ਹੀ ਦਰਿਆ ਚਨਾਹ, ਜੇਹਲਮ ਔਰ ਇੰਡਸ, ਇਹਨਾਂ ਦੇ ਟੋਟਲ ਵਾਟਰ ਦੇ ਉੱਤੇ ਅਦਰ ਦੈਨ ਜਿਹੜਾ ਜੰਮੂ ਕਸ਼ਮੀਰ 'ਚ ਇਰੀਗੇਸ਼ਨ ਲਈ ਚਾਹੀਦਾ ਹੈ ਜਾਂ ਉਹਨਾਂ ਦੇ ਜਿਹੜਾ ਉਹ ਪਾਵਰ ਜਨਰੇਟ ਕਰਨ ਲਈ, ਬਾਕੀ ਦੇ ਉੱਤੇ ਪਾਕਿਸਤਾਨ ਦਾ ਹੱਕ ਹੈ। ਇਵੇਂ ਹੀ ਸਤਲੁਜ, ਬਿਆਸ, ਰਾਵੀ ਇੰਡੀਅਨ ਆਕੂਪਾਈਡ ਪੰਜਾਬ ਦੇ ਦਰਿਆ ਨੇ। ਸੋ ਇਹ ਜਿਹੜਾ ਸੈਕੰਡ ਇਸ਼ੂ ਔਰ ਥਰਡ, ਉਹਨਾਂ ਨੇ ਇੱਕ ਵਿਪਿੰਗ ਬॉय ਬਣਾਉਣ ਦੇ ਲਈ ਪਾਕਿਸਤਾਨ ਨੂੰ ਟੈਰਰਿਜ਼ਮ ਕਿ ਜੀ ਆਲ ਐਪੀ ਸੈਂਟਰ ਆਫ ਟੈਰਰਿਜ਼ਮ। ਅੱਜ ਮੋਦੀ ਨੇ ਜਿਹੜਾ ਖਤਰਨਾਕ ਬਿਆਨ ਦਿੱਤਾ ਹੈ ਕਿ ਜੀ ਇਹ ਕ੍ਰੇਡਲ ਆਫ, ਉਹਨੇ ਲਫ਼ਜ਼ ਵਰਤੇ ਨੇ, ਪਾਕਿਸਤਾਨ ਓਨਲੀ ਏ ਕ੍ਰੇਡਲ ਆਫ ਟੈਰਰਿਜ਼ਮ ਹੈਜ਼ ਨਥਿੰਗ ਗੁੱਡ ਟੂ ਆਫਰ, ਇਹ ਮੋਦੀ ਕਹਿ ਰਿਹਾ। ਹੁਣ ਇੱਕ ਤੋਂ ਬਾਅਦ ਇੱਕ ਵਾਇਲੇਸ਼ਨ UN ਚਾਰਟਰ ਦੀ ਹੋਰ, ਜਿਹੜਾ ਮਿਸਇਨਫੋਰਮੇਸ਼ਨ ਕੈਂਪੇਨ ਵੀ ਇੰਡੀਆ ਨੇ ਕੀਤਾ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ, ਇਹ ਵੀ ਵਾਇਲੇਸ਼ਨ ਹੈ UN ਦੇ ਰੈਜ਼ੋਲੂਸ਼ਨਸ ਦੀ ਔਰ ਉਹਨਾਂ ਦੇ ਜਿਹੜੇ ਆ ਉਹ ਚਾਰਟਰਸ ਦੀ। ਸੋ ਇਹਦੇ ਚੱਲਦੇ ਆ ਹੁਣ ਸਵਾਲ ਸਪੈਸੀਫਿਕ ਇਹ ਹੈ ਕਿ ਵੀ ਲੜਾਈ ਤਾਂ ਕਸ਼ਮੀਰ ਤੋਂ ਸ਼ੁਰੂ ਹੋਈ 47-48 'ਚ, ਉਸ ਤੋਂ ਪਹਿਲਾਂ ਵਾਟਰ ਇਸ਼ੂ ਖੜਾ ਹੋ ਗਿਆ ਸੀ, ਹੁਣ ਇਹਦੇ 'ਚ ਵਾਟਰ ਇਸ਼ੂ ਵੀ ਆ ਗਿਆ। ਹੁਣ ਸਿੱਖ ਫੈਕਟਰ ਜਿਹੜਾ ਅਸੀਂ ਪਹਿਲਾਂ ਹੀ, ਸਾਡੀ ਸਥਿਤੀ ਵੀ ਮੋਰ ਔਰ ਲੈਸ ਕਸ਼ਮੀਰ ਵਾਂਗ ਸੀ, ਫਰਕ ਇੰਨਾ ਸੀ ਕਿ ਵੀ ਜੰਮੂ ਕਸ਼ਮੀਰ ਦਾ ਇਸ਼ੂ ਨੂੰ ਇੰਡੀਆ ਖੁਦ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਸੀ ਔਰ ਉਹਨਾਂ ਨੇ ਪਲੇਬਿਸਾਈਡ ਦਾ ਰੈਜ਼ੋਲੂਸ਼ਨ ਕੀਤਾ ਹੋਇਆ ਸੀ। ਪਰ ਜਿਵੇਂ ਜੰਮੂ ਕਸ਼ਮੀਰ ਦੀ ਸਮੱਸਿਆ ਵੀ ਜਿਹੜੀ ਹੈ ਉਹ ਰਾਈਟ ਅਵੇ 47 ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ, ਇਵੇਂ ਹੀ ਸਿੱਖਾਂ ਦੀ ਪੰਜਾਬ ਦੀ ਸਮੱਸਿਆ ਵੀ ਜਦੋਂ ਸਾਡੇ 2 ਨੁਮਾਇੰਦੇ ਕੰਸਟੀਟਿਊਂਟ ਅਸੈਂਬਲੀ 'ਚ ਭਾਰਤੀ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕਰਦੇ, 1950 ਤੋਂ ਸਾਡੀ ਸਟਰਗਲ ਆਪਣੀ ਆਈਡੈਂਟੀਟੀ, ਜ਼ਬਾਨ, ਪੰਜਾਬੀ ਸੂਬਾ, ਤੇ 1984 ਤੱਕ ਪਹੁੰਚਦੇ ਹਾਂ। 47 ਤੋਂ 84 ਤੱਕ 37 ਸਾਲਾਂ ਬਾਅਦ ਫੁੱਲ ਸਕੇਲ ਟੋਟਲ ਵਾਰ, ਔਰ ਸਿੱਖ ਵੀ 84 ਤੋਂ ਬਾਅਦ ਫੁੱਲ ਆਪਣੀ ਇੰਡੀਪੈਂਡੈਂਸ ਦਾ ਐਲਾਨ ਕਰ ਦਿੰਦੇ ਨੇ, ਖਾਲਿਸਤਾਨ ਦੀ ਕਾਇਮੀ ਦਾ ਜੀ। ਸੋ ਸਾਡਾ ਇਸ਼ੂ ਵੀ ਆਲਮੋਸਟ ਫਰੰਟ ਬਰਨਰ ਤੇ ਆਇਆ ਇਸ ਇਸ਼ੂ ਦੇ ਉੱਤੇ। ਕਸ਼ਮੀਰ ਦੇ ਹਵਾਲੇ ਨਾਲ ਜੇ ਮੈਂ ਕਹਾਂ ਕਿ ਜੇ ਇਸ ਸਾਰੇ 4 ਦਿਨ ਦੇ ਕਨਫਲਿਕਟ ਦਾ ਕੋਈ ਸਭ ਤੋਂ ਵੱਡਾ ਬੈਨੀਫੀਸ਼ੀਅਰੀ ਹੈ ਤੇ ਉਹ ਕਸ਼ਮੀਰ ਇਸ਼ੂ ਹੈ ਔਰ ਸਿੱਖ ਇਸ਼ੂ ਹੈ। ਸਿੱਖ ਇਸ਼ੂ ਸਾਡਾ ਐਜ਼ ਏ ਥਰਡ ਪਾਰਟੀ ਆਣਾ ਤੇ ਕਸ਼ਮੀਰ ਇਸ਼ੂ ਇਸ ਲਈ ਕਿਉਂਕਿ ਕਸ਼ਮੀਰ ਦਾ ਮੁੱਦਾ ਜਿਹਨੂੰ ਸ਼ਿਮਲਾ ਐਗਰੀਮੈਂਟ ਰਾਹੀਂ ਬਾਈਲੇਟਰਲ ਬਣਾ ਦਿੱਤਾ ਗਿਆ ਸੀ, ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਡਿਸਕਸ ਵੀ ਹੋ ਰਿਹਾ ਔਰ ਈਵਨ ਜਿਹੜੀ ਸਟੇਟਮੈਂਟ ਮਾਰਕੋ ਰੂਬੀਓ ਦੀ ਸੀ ਕਿ ਵੀ ਇਹ ਸੀਜ਼ ਫਾਇਰ ਤੋਂ ਬਾਅਦ ਇੰਡੀਆ ਔਰ ਪਾਕਿਸਤਾਨ ਕਿਸੇ ਨਿਊਟਰਲ ਥਾਂ ਦੇ ਉੱਤੇ ਜਿਹੜਾ ਉਹ ਆਪਣੇ ਇਸ ਮੁੱਦੇ ਤੇ ਗੱਲਬਾਤ ਕਰ ਸਕਦੇ ਨੇ। ਹੁਣ ਉਹ ਕਰਨੀ ਹੈ, ਇੰਡੀਆ ਨੇ ਮੰਨਣਾ ਨਹੀਂ ਮੰਨਣਾ। ਸੋ ਇਸ ਸਾਰੇ ਕਨਫਲਿਕਟ 'ਚੋਂ ਕਸ਼ਮੀਰ ਦਾ ਇਸ਼ੂ ਹਾਈਲਾਈਟ ਹੋਇਆ। ਨੰਬਰ 2 ਸਿੱਖਾਂ ਦਾ ਇਸ਼ੂ ਹਾਈਲਾਈਟ ਹੋਇਆ ਔਰ ਕਿਉਂਕਿ ਵਾਟਰ ਇਸ਼ੂ ਸਾਡੇ ਲਈ ਅਹਿਮੀਅਤ ਵਾਲਾ ਹੈ, ਕਿਉਂਕਿ ਜਦੋਂ ਇੰਡੀਆ ਐਟ ਅਬੇਂਸ ਕਹਿੰਦਾ ਹੈ ਇੰਡਸ ਵਾਟਰ ਟਰੀਟੀ ਨੂੰ, ਸਤਲੁਜ, ਬਿਆਸ, ਰਾਵੀ ਤਾਂ ਸਾਡੇ ਪੰਜਾਬ ਦੇ ਦਰਿਆ ਨੇ ਔਰ ਅਸੀਂ ਇਸ ਦੇ ਉੱਤੇ ਆਪਣਾ ਕਲੇਮ ਠੋਕਿਆ ਹੈ ਵੀ ਇਕੱਲਾ ਇਹੀ ਨਹੀਂ ਵੀ ਟੈਰੀਟੋਰੀਅਲੀ ਅਸੀਂ
ਜਿਹੜਾ ਇੰਡੀਅਨ ਆਰਮੀ ਨੇ ਸਾਡੀ ਸਟੇਟ ਨੂੰ ਆਕੂਪਾਈ ਕੀਤਾ ਹੋਇਆ ਹੈ। ਹੁਣ ਜੇ ਇਹਨੂੰ ਰੀਨੈਗੋਸ਼ੀਏਟ ਕਰਨ ਦੀ ਲਾਈਨ, ਜੇ ਪਾਕਿਸਤਾਨ ਵੀ ਕਹਿੰਦਾ ਵੀ ਅਸੀਂ ਇਸ ਤੇ ਗੱਲਬਾਤ ਲਈ ਤਿਆਰ ਹਾਂ, ਹਾਲਾਂਕਿ ਕਹਿਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਲਈ ਤਾਂ ਇਹ ਹੋਣਾ ਚਾਹੀਦਾ ਸੀ ਕਿ ਭਾਈ ਇਹ ਫਾਈਨਲ ਟਰੀਟੀ ਹੈ, ਇੰਡਸ ਵਾਟਰ ਟਰੀਟੀ। ਲੇਕਿਨ ਜੇ ਤੁਸੀਂ ਓਪਨ ਕਰਦੇ ਹੋ ਦੈਨ ਸਿੱਖ ਤੀਸਰੀ ਧਿਰ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਕਿ ਭਾਈ ਅਸੀਂ ਵੀ ਇਸ ਡਿਸਕਸ਼ਨ ਦਾ ਔਰ ਇਸ ਦਾ ਹਿੱਸਾ ਹੋਵਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਮੁੱਦੇ ਨੇ ਸਿੱਖਾਂ ਦੇ ਇਸ਼ੂ ਨੂੰ ਵੀ, ਖਾਲਿਸਤਾਨ ਦੇ ਮੁੱਦੇ ਨੂੰ ਹਾਈਲਾਈਟ ਕੀਤਾ ਹੈ, ਕਸ਼ਮੀਰ ਦੇ ਇਸ਼ੂ ਨੂੰ ਕੀਤਾ, ਤੇ ਕਰਨਾ ਕੀ ਬਣਦਾ ਹੈ ਜਿਹੜਾ ਤੁਹਾਡਾ ਫਾਈਨਲ ਹੈ। ਮੈਂ ਸਮਝਦਾ ਵੀ ਸਭ ਤੋਂ ਇੰਪੋਰਟੈਂਟ ਲੌਬੀ ਹੈ, ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਨਾ ਹੈ, ਔਰ ਸਿੱਖ ਜਥੇਬੰਦੀਆਂ ਦੇ ਲਈ ਮੈਂ ਸਮਝਦਾ ਵੀ ਇਹ ਇੰਪੋਰਟੈਂਟ ਹੈ। ਪੰਜਾਬ ਦੀ ਲੀਡਰਸ਼ਿਪ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਹੋਣੀ ਚਾਹੀਦੀ, ਉਹਨਾਂ ਨੇ ਤਾਂ ਆਪਣੇ ਕੌਮ ਦੇ ਇੰਟਰਸਟ ਵੀ ਵੇਚੇ ਹੋਏ ਨੇ ਆਪਣੇ ਨਿੱਜੀ ਮਫਾਦ ਦੇ ਲਈ, ਤੇ ਬਾਹਰਲੀਆਂ ਸਿੱਖ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠ ਕੇ ਆਪਣੇ ਕੇਸ ਨੂੰ ਜਿਹੜਾ ਹੈ ਉਹ ਹਾਈਲਾਈਟ ਕਰਨ ਦੇ ਲਈ ਲੌਬਿੰਗ ਦਾ ਸਹਾਰਾ ਲੈਣਾ ਚਾਹੀਦਾ ਹੈ। ਔਰ ਯਕਜ਼ੈਤੀ ਦੇ ਨਾਲ ਅਸੀਂ ਜਿਹੜਾ ਉਸ ਖਿੱਤੇ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਦੀ ਜਿਹੜੀ ਐਡਵੋਕੇਸੀ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਰ ਫੋਰਸਫੁਲੀ ਅੱਗੇ ਤੋਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਸੋ ਇੱਥੇ ਹੀ ਵਿਊਅਰਸ ਇਸ ਵਕਤ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ।